ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 6 ਜੁਲਾਈ 2018 ਬਾਈ ਹਾਰਡ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਐਂਡ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਤੇ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਪਾਣੀ ਹਿਊਮਨ ਲਾਈਫ ਦੇ ਵਜੂਦ ਨਾਲ ਜੁੜਿਆ ਹੈ ਜੀ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਸਾਰੀ ਜ਼ਿੰਦਗੀ ਪਾਣੀ ਨਾਲ ਜੁੜੀ ਹੈ। ਬਿਲਕੁਲ। ਜਦੋਂ ਬਾਹਰਲੇ ਜਿਹੜੇ ਨੇ ਗ੍ਰਹਿ ਉਹਨਾਂ ਦੇ ਵਿੱਚ ਚੰਦਰਮਾ ਹੋਏ, ਮੂਨ ਹੋਏ, ਮਾਰਸ ਹੋਏ, ਉਹ ਸਾਰੇ ਵੱਲ ਜਾ ਕੇ ਸਾਇੰਟਿਸਟ ਔਰ ਇਹਨਾਂ ਦੇ ਐਕਸਪਰਟ ਦੇਖਦੇ ਨੇ, ਉੱਥੋਂ ਲਿਆਂਦੇ ਮੂਨ ਦੇ ਲਿਆਂਦੇ ਸੈਂਪਲ ਪਹਿਲਾਂ ਦੇਖਦੇ ਨੇ ਵੀ ਪਾਣੀ ਦਾ ਕੋਈ ਹੈ ਕਿ ਨਹੀਂ। ਜੇ ਪਾਣੀ ਹੋਏਗਾ ਤਾਂ ਲਾਈਫ ਹੋਏਗੀ। ਬਿਲਕੁਲ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਸਾਡੀ ਇਸ ਧਰਤੀ ਦਾ ਵੀ ਜਿਹੜਾ ਉਹ ਦੋ ਹਿੱਸਾ ਪਾਣੀ ਹੈ, ਇੱਕ ਹਿੱਸਾ ਜਿਹੜਾ ਉਹ ਖੁਸ਼ਕ ਹੈ ਜ਼ਮੀਨ। ਔਰ ਜਿਉਂ-ਜਿਉਂ 21ਵੀਂ ਸਦੀ 'ਚ ਅਸੀਂ ਆਏ ਹਾਂ ਇਹ ਗੱਲ ਹੁਣ ਆਮ ਕਹੀ ਜਾਂਦੀ ਹੈ। ਵੈਸੇ ਤਾਂ 20ਵੀਂ ਸਦੀ ਦੇ ਅਖੀਰਲੇ ਹਿੱਸੇ 'ਚ ਯੂਨਾਈਟਿਡ ਨੇਸ਼ਨਸ ਦੇ ਐਕਸਪਰਟਸ ਨੇ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ 'ਚ ਦੁਨੀਆ ਦੇ ਵਿੱਚ ਜਿਹੜੀਆਂ ਜੰਗਾਂ ਨੇ ਉਹ ਜ਼ਮੀਨ ਲਈ ਨਹੀਂ ਪਾਣੀ ਲਈ ਹੋਣਗੀਆਂ ਜੀ। ਔਰ ਜ਼ਾਹਰ ਹੈ ਕਿ ਆਲਮੋਸਟ 70 ਸਾਲ ਪਹਿਲਾਂ ਲਗਭਗ 2 ਬਿਲੀਅਨ ਲੋਕ ਇਸ ਪਲੈਨਟ ਤੇ ਰਹਿੰਦੇ ਸੀ। ਅੱਜ ਇਹ 7 ਬਿਲੀਅਨ ਨੇ, 3 ਗੁਣਾ ਤੋਂ ਜ਼ਿਆਦਾ ਵੱਧ ਗਏ ਨੇ। ਪਾਣੀ ਦਾ ਇਸਤੇਮਾਲ ਉਸੇ ਹੀ ਆਬਾਦੀ ਦੇ ਲਿਹਾਜ਼ ਨਾਲ ਉਹ ਸਾਹਮਣੇ ਆਉਂਦਾ ਹੈ ਵੀ ਕਿੰਨੀ ਤੇਜ਼ੀ ਦੇ ਨਾਲ ਇੱਕ ਪਾਸੇ এনवायरमेंट ਦਾ ਅਸਰ, ਗਲੇਸ਼ੀਅਰ ਪਿਘਲ ਰਹੇ ਨੇ ਜੀ, ਬੇਮੌਸਮੇ ਪਿਘਲਦੇ ਨੇ ਔਰ ਉਹਨਾਂ ਦਾ ਸਾਈਜ਼ ਵੀ ਛੋਟਾ ਹੁੰਦਾ ਜਾ ਰਿਹਾ। ਔਰ ਬਹੁਤ ਘੱਟ ਲੋਕ ਸ਼ਾਇਦ ਇਹ ਸਮਝਦੇ ਨੇ ਜਾਂ ਜਾਣਦੇ ਨੇ ਕਿ ਪਾਣੀ ਦਾ ਸੋਰਸ ਸਿਰਫ ਜਿਹੜਾ ਕੁਦਰਤੀ ਹੈ ਉਹ ਮੀਂਹ ਨਾਲ ਨਹੀਂ ਹੁੰਦਾ। ਮੀਂਹ ਦਾ ਤਾਂ ਇੱਕ ਲਿਮਿਟਿਡ ਪਾਰਟ ਹੈ ਜੀ। ਜਿਹੜੇ ਵੱਡੇ ਵੱਡੇ ਪਹਾੜ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਗਲੇਸ਼ੀਅਰ, ਪਹਾੜਾਂ ਦੇ ਤੋਦੇ, ਜਿਹਨੂੰ ਬਰਫ਼ ਦੇ ਤੋਦੇ ਅਸੀਂ ਕਹਾਂਗੇ ਗਲੇਸ਼ੀਅਰ ਪੰਜਾਬੀ 'ਚ, ਉਹਨਾਂ ਦਾ ਪਿਘਲਣਾ ਜਿਹੜਾ ਹੈ ਉਹੀ ਦਰਿਆਵਾਂ ਦੇ ਵਿੱਚ ਪਾਣੀ ਲਿਆਉਂਦਾ ਹੈ। ਔਰ ਉਹਨਾਂ ਦਰਿਆਵਾਂ ਦੇ ਨਾਲ ਹੀ ਫਿਰ ਖੇਤੀਬਾੜੀ ਵੀ ਜੁੜੀ ਹੋਈ ਹੈ, ਪਾਵਰ, ਬਿਜਲੀ ਦੀ ਪ੍ਰੋਡਕਸ਼ਨ ਵੀ ਜੁੜੀ ਹੋਈ ਹੈ ਜੀ। ਔਰ ਉਹੀ ਜਿਹੜੇ ਦਰਿਆ ਨੇ ਜੋ ਉਹਨਾਂ 'ਚ ਪਾਣੀ ਹੋਏਗਾ ਤੇ ਅੰਡਰਗਰਾਉਂਡ ਵਾਟਰ ਵੀ ਜਿਹੜਾ ਉਹਨਾਂ 'ਚੋਂ ਪਾਣੀ ਸੀਪ ਹੋ ਕੇ ਉਹ ਚਾਰ ਚੁਫੇਰੇ ਜਿਹੜਾ ਅੰਡਰਗਰਾਉਂਡ ਵਾਟਰ ਵੀ ਮੇਨਟੇਨ ਕਰਦੇ ਨੇ। ਔਰ ਹੁਣ ਜੇ ਅਸੀਂ ਆਪਣੇ ਖਿੱਤੇ ਦੀ ਗੱਲ ਕਰੀਏ, ਸਾਡਾ ਅੱਜ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਔਰ ਉਸ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ ਦੇ ਉਹ ਇਲਾਕੇ ਜਿਹੜੇ ਪੰਜਾਬ ਦਾ ਹੀ ਹਿੱਸਾ ਹੋਣੇ ਨੇ ਅਲਟੀਮੇਟਲੀ, ਕਿ ਜਿਹੜੀ ਪਾਣੀ ਦੀ ਸਥਿਤੀ ਹੈ। ਔਰ ਪਿਛਲੇ ਦਿਨਾਂ 'ਚ ਇਸ ਵਾਰ ਤਾਂ ਸਮਹਾਓ ਜਿਹਨੂੰ ਕਹਿੰਦੇ ਨੇ ਵੀ ਗੁੱਡ ਲੱਕ ਹੋ ਗਿਆ ਕਿ ਮੌਨਸੂਨ ਜਿਹੜੀ ਹੈ ਉਹ ਆਪਣੇ ਟਾਈਮ ਤੋਂ ਵੀ 10 ਦਿਨ ਪਹਿਲਾਂ ਆ ਗਈ। ਨਹੀਂ ਤਾਂ ਆਲਰੇਡੀ ਜਿਹੜੀਆਂ ਖਬਰਾਂ ਸਾਰੇ ਹੀ ਉਹਨਾਂ ਦੇ ਮੀਡੀਆ 'ਚ ਸੀ, ਸ਼ਿਮਲੇ ਤੋਂ ਸ਼ੁਰੂ ਹੋਇਆ ਤੇ ਉਹਦੇ 'ਚ ਆਲਮੋਸਟ ਇਹ ਪ੍ਰੈਡਿਕਟ ਹੋ ਗਿਆ ਸੀ ਕਿ ਵੀ ਥਾਂ ਥਾਂ ਤੇ ਪਾਣੀ ਲਈ ਲੜਾਈਆਂ ਹੋ ਰਹੀਆਂ, ਕਿਉਂਕਿ ਸ਼ਿਮਲਾ ਹਿਲ ਸਟੇਸ਼ਨ ਹੈ ਜਿਹੜਾ ਬੜੇ 50,000 ਸ਼ਾਇਦ ਲੋਕਾਂ ਲਈ ਬਣਿਆ ਸੀ। ਹੁਣ 2 ਲੱਖ ਤੋਂ ਜ਼ਿਆਦਾ ਤਾਂ ਉੱਥੇ ਟੂਰਿਸਟ ਹੀ ਆਉਂਦੇ ਨੇ ਸਾਲ ਦੇ, ਆਬਾਦੀ ਵੀ ਬਹੁਤ ਜ਼ਿਆਦਾ ਹੈ ਜੀ। ਸੋ ਕੁੱਲ ਮਿਲਾ ਕੇ ਉਹੀ ਹੈ ਜੋ ਕਿ ਪਿਛਲੇ 70 ਸਾਲ 'ਚ ਜੇ 3 ਗੁਣਾ ਆਬਾਦੀ ਹੋਈ ਹੈ। ਤੇ ਪਹਾੜਾਂ ਦੇ ਵਿੱਚ ਹੁਣ ਕਿਸੇ ਨੂੰ ਇਹ ਲੱਗੇਗਾ ਜਦੋਂ ਅਸੀਂ ਆਪਣੇ ਦਿਮਾਗ 'ਚ ਪਹਾੜ ਸ਼ਬਦ ਸੋਚਦੇ ਹਾਂ ਜਾਂ ਕਹਿੰਦੇ ਹਾਂ ਕਿ ਵੀ ਪਹਾੜਾਂ 'ਚ ਵੀ ਪਾਣੀ ਦੀ ਕਮੀ ਹੋ ਸਕਦੀ, ਵੀ ਪਹਾੜ ਤਾਂ ਹੁੰਦੇ ਹੀ ਪਾਣੀ ਵਾਲੇ ਨੇ। ਲੇਕਿਨ ਸਭ ਤੋਂ ਜ਼ਿਆਦਾ ਕਿੱਲਤ ਔਰ ਸ਼ਿਮਲੇ 'ਚ ਆਲਮੋਸਟ ਰਾਈਟਿੰਗ ਵਰਗੇ ਹਾਲਾਤ ਰਹੇ ਕਈ ਥਾਵਾਂ ਤੇ। ਫਿਰ ਹਰਿਆਣੇ ਦੇ ਵਿੱਚ ਜਿਹੜਾ ਇਸ ਦੇ ਪਿੰਡਾਂ ਦੇ ਲੋਕਾਂ ਨੇ ਇੱਕ ਦੇ ਦੂਜੇ ਤੇ ਹਮਲਾ ਕੀਤਾ ਔਰ ਐਸਾ ਆਇਆ ਕਿ ਵੀ ਇੱਕ ਪਿੰਡ ਵਾਲਿਆਂ ਨੇ ਉਹਨਾਂ ਦਾ ਸਾਂਝਾ ਸੀ ਦੂਜੇ ਨਾਲੋਂ ਜਿਹੜੇ ਟਿਊਬਵੈੱਲ ਲੱਗਾ ਹੋਇਆ ਉੱਤੇ ਜਿਹਦੇ ਨਾਲ ਉੱਪਰ ਪਾਣੀ ਭਰਦੇ ਨੇ, ਪਾਣੀ ਦੀ ਟੈਂਕੀ, ਔਰ ਉਹਨਾਂ ਨੇ ਮੋਟਰਸਾਈਕਲ ਤੇ ਆ ਉਹਨਾਂ ਨੇ ਦੇਖਿਆ ਜੀ ਉਹ ਤਾਂ ਉਹਨਾਂ ਨੇ
ਇੱਕ ਪਿੰਡ ਵਾਲੇ ਯੂਜ਼ ਕਰ ਰਹੇ ਨੇ, ਉਹਨਾਂ ਨੇ ਹਮਲਾ ਕੀਤਾ, 10-15 ਉਹਨਾਂ ਦੇ ਜ਼ਖਮੀ ਹੋਏ। ਜੀ ਸੋ ਕੁੱਲ ਮਿਲਾ ਕੇ ਇਸ ਸਥਿਤੀ 'ਚ ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਜਿਸ ਧਰਤੀ ਨੇ ਆਪਣਾ ਨਾਂ ਹੀ ਪਾਣੀ ਤੋਂ ਲਿਆ ਹੋਏ, ਜੀ ਜਦੋਂ ਅਸੀਂ ਪੰਜਾਬ ਕਹਿੰਦੇ ਆ, ਆਬ ਪਾਣੀ ਨੂੰ ਕਹਿੰਦੇ ਨੇ, ਪੰਜ ਆਬ, ਔਰ ਪੰਜ ਪਾਣੀਆਂ ਦੀ ਧਰਤੀ ਜਿਹੜੀ ਇੱਕ ਤੋਂ ਬਾਅਦ ਇੱਕ ਟ੍ਰੈਜਡੀ ਚੋਂ ਗੁਜ਼ਰੀ ਹੈ ਹਿਸਟਰੀ 'ਚ। ਪਹਿਲਾਂ ਤਾਂ ਹਜ਼ਾਰਾਂ ਸਾਲ ਉਹੀ ਰਾਊਟ ਦਰਾ ਖੈਬਰ ਤੋਂ ਹਮਲਾ ਕਰਨ ਵਾਲਿਆਂ ਦਾ, ਔਰ ਉਹੀ ਉਹਨਾਂ ਨੇ ਜੇਹਲਮ ਕ੍ਰਾਸ ਕੀਤਾ, ਚਨਾਬ ਕੀਤਾ, ਰਾਵੀ ਕੀਤਾ, ਬਿਆਸ ਕੀਤਾ, ਸਤਲੁਜ, ਔਰ ਬਾਕੀ ਸਾਰੇ ਫਿਰ ਰੈਸਟ ਆਫ ਇੰਡੀਆ ਵੱਲ, ਜਿਹੜਾ ਅੱਜ ਦਾ ਇੰਡੀਆ, ਗੁਜਰਾਤ ਤੱਕ, ਜੀ ਔਰ ਫਿਰ ਜਦੋਂ ਦੱਖਣ ਆਇਆ ਤਾਂ ਫਿਰ ਮੈਸੂਰ ਤੱਕ ਜਿਹੜਾ ਉਹ ਲੁੱਟਮਾਰ ਸੀ। ਲੇਕਿਨ ਉਸ ਸਾਰੇ ਦਾ ਨਤੀਜਾ ਇਹ ਸੀ ਕਿ ਜਿਹੜੇ ਇਸ ਧਰਤੀ ਦੇ ਲੋਕ ਨੇ ਉਹ ਸਭ ਤੋਂ ਪਹਿਲਾਂ ਲੁੱਟਾਂ ਦਾ ਸ਼ਿਕਾਰ ਹੁੰਦੇ ਸੀ, ਲੇਕਿਨ ਇਹਦੇ ਬਾਵਜੂਦ ਉਹ ਬੈਠੇ ਰਹੇ ਜਾਂ ਵਸੇ ਰਹੇ, ਜਾਂ ਜਿਹੜੇ ਕੋਈ ਹੋਰ ਵੀ ਹਮਲਾਵਰ ਆਏ ਉੱਥੇ ਵਸਦੇ ਗਏ, ਕਿਉਂਕਿ ਇਹ ਜਿਹੜੀ ਧਰਤੀ ਹੈ ਇਹ ਪਾਣੀ ਦੇ ਨਾਲ ਜਿਹੜੀ ਹੈ ਸਰਸ਼ਾਰ ਸੀ, ਭਰੀ ਹੋਈ ਸੀ। ਔਰ ਜਿੱਥੇ ਪਾਣੀ ਹੈ ਉੱਥੇ ਖੇਤੀਬਾੜੀ ਵੀ ਸੀ, ਉੱਥੇ ਸਬਜ਼ੀਆਂ ਵੀ ਸਨ, ਉੱਥੇ ਅੰਨ ਵੀ ਸੀ, ਔਰ ਬਹੁਤ ਸਾਰਾ ਕੁਝ ਜਿਹੜਾ ਈਵਨ ਰੈਵਨਿਊ ਵੀ ਜਿਹੜਾ ਲਾਹੌਰ ਦਰਬਾਰ ਦਾ ਇਕੱਠਾ ਹੁੰਦਾ ਰਿਹਾ ਜਾਂ ਉਸ ਤੋਂ ਪਹਿਲਾਂ ਜਿਹੜਾ ਵੀ ਉਹਨਾਂ ਦਾ ਸੂਬਾ ਹੋਏਗਾ, ਉਹਦਾ ਵੱਡਾ ਆਧਾਰ ਪੰਜਾਬ ਸੀ। ਔਰ ਅਨਫੋਰਚੂਨੇਟਲੀ ਉਹਨਾਂ ਟ੍ਰੈਜਡੀਜ਼ ਚੋਂ ਗੁਜ਼ਰਦਿਆਂ 40 ਸਾਲ ਦਾ ਪੀਰੀਅਡ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਜ਼ਰੂਰ ਉਹ ਆਇਆ ਜਿਹੜਾ ਇੱਕ ਪੀਸ ਦਾ ਟਾਈਮ ਸੀ। ਔਰ ਉਹਦੇ 'ਚ ਜ਼ਾਹਰ ਹੈ ਵੀ ਉਦੋਂ ਅਜੇ ਕੋਈ ਜਿਹੜੀ ਨਹਿਰ ਦਾ ਕਾਨਸੈਪਟ ਹੈ, ਨਹਿਰ ਤਾਂ ਜਿਵੇਂ ਸ਼ਾਲੀਮਾਰ ਬਾਗ ਹੈ ਜਿਹੜਾ ਜਹਾਂਗੀਰ ਦੇ ਨਾਲ ਜੁੜਿਆ ਹੋਇਆ, ਪਰ ਮਹਾਰਾਜਾ ਰਣਜੀਤ ਸਿੰਘ ਨੇ ਫਰਦਰ ਡਿਵੈਲਪ ਕੀਤਾ। ਜਾਂ ਪਾਣੀ ਦਾ ਕਾਨਸੈਪਟ ਅਸੀਂ ਨਹਿਰ ਦੇ ਰੂਪ 'ਚ ਦੇਖਦੇ, ਉਹਨੂੰ ਸਿੱਖਾਂ ਵਾਲੀ ਨਹਿਰ ਕਹਿੰਦੇ ਨੇ, ਕਿਉਂਕਿ ਬਹੁਤ ਵਾਰ ਸਾਨੂੰ ਲੱਗਦਾ ਹੈ ਵੀ ਜਿਵੇਂ ਸਾਡੇ ਸਰੋਵਰ ਨੇ ਇਵੇਂ ਹੀ ਰਹੇ ਨੇ ਹਮੇਸ਼ਾ, ਇਸ ਤਰ੍ਹਾਂ ਨਹੀਂ ਹੈ ਜੀ। ਈਵਨ ਹਰਮੰਦਰ ਸਾਹਿਬ ਦੇ ਸਰੋਵਰ ਬਾਰੇ ਵੀ ਐਸਾ ਸੀ ਕਿ ਕਈ ਵਾਰ ਜਦੋਂ ਬਹੁਤ ਗਰਮੀ ਪੈਂਦੀ ਸੀ, ਪਾਣੀ ਬਹੁਤ ਥੱਲੇ ਚਲਾ ਜਾਂਦਾ ਸੀ ਜਾਂ ਸੁੱਕਣ ਤੱਕ ਚਲਾ ਜਾਂਦਾ ਸੀ। ਸੋ ਸਿੱਖ ਰਾਜ ਦੇ ਵੇਲੇ ਇਸ ਗੱਲ ਨੂੰ ਜਿਹੜਾ ਵਿਚਾਰਿਆ ਗਿਆ ਕਿ ਕਿਵੇਂ ਕੀਤਾ ਜਾਏ, ਔਰ ਇਹ ਜਿਹੜੀ ਨਹਿਰ ਸਿੱਖਾਂ ਵਾਲੀ ਨਹਿਰ ਵੱਜਦੀ ਸੀ, ਇਹ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਫਿਰ ਰਾਵੀ ਤੋਂ ਜਿਹੜੀ ਪਠਾਨਕੋਟ ਦੇ ਨੇੜਿਓਂ ਜਿੱਥੇ ਕਿਤੇ ਵੀ ਮਾਧੋਪੁਰ ਜਾਂ ਹੈ, ਇੱਕ ਨਹਿਰ ਜਿਹੜੀ ਹੈ ਉਹ ਪਲਾਨ ਕੀਤੀ ਗਈ, ਜਿਹੜੀ ਤਾਂ ਕਿ ਰਾਵੀ ਦਾ ਪਾਣੀ ਲਿਆ ਕੇ ਦਰਬਾਰ ਸਾਹਿਬ ਦੇ ਸਰੋਵਰ 'ਚ ਪਾਇਆ ਜਾਏ। ਔਰ ਉਹ ਨਹਿਰ ਕੰਪਲੀਟ ਵੀ ਹੋਈ। ਅਜੇ ਵੀ ਜਦੋਂ ਤੁਸੀਂ ਇਹ ਸਾਰੇ ਅੰਮ੍ਰਿਤਸਰ ਪਠਾਨਕੋਟ ਤੋੜ, ਅਜੇ ਵੀ ਉਹ ਹੰਸਲੀ ਹੁੰਦੀ ਹੈ, ਉਹਨੂੰ ਦਰਿਆ ਦੀ ਹੰਸਲੀ ਕਹਿੰਦੇ ਨੇ। ਸੋ ਪਾਣੀ ਰਾਵੀ ਦਾ ਸੀ। ਸੋ ਨਹਿਰ ਜਿਹੜੀ ਹੈ ਜਾਂ ਇੱਥੋਂ ਲਈ ਇਸਤੇਮਾਲ ਹੋਈ ਜਾਂ ਸ਼ਾਲੀਮਾਰ ਬਾਗ ਕੋਈ ਇਰੀਗੇਸ਼ਨ ਦੇ ਲਈ, ਸਿੰਚਾਈ ਦੇ ਲਈ ਜਿਹੜਾ ਕੋਈ ਇਸ ਕਿਸਮ ਦਾ ਵੱਡਾ, ਕਿਉਂਕਿ ਟੈਕਨੋਲੋਜੀ ਵੀ ਨਹੀਂ ਸੀ। ਇਹ ਵੀ ਜਿਹੜਾ ਹੋਏਗਾ ਕਿੰਨੀ ਲੇਬਰ ਲੱਗੀ ਹੋਏਗੀ, ਕਿਵੇਂ ਕਰ ਕਰਕੇ ਉਹਨਾਂ ਨੇ ਆਮ ਜਿਵੇਂ ਅਸੀਂ ਕੋਈ ਚੀਜ਼ ਖਾਲਾ ਪੁੱਟਦੇ ਆ ਜਾਂ ਦੂਜਾ, ਇਸ ਕਿਸਮ ਦੀ ਟੈਕਨੀਕ ਹੀ ਹੋਏ ਦੇ ਨਾਲ ਹੀ ਇਹ ਹੋਇਆ। ਲੇਕਿਨ ਇਸ ਸਾਰੇ ਪੀਰੀਅਡ 'ਚ ਜਿਹੜੀ ਡਿਪੈਂਡੈਂਸੀ ਮੀਆਂ ਦੇ ਉੱਤੇ ਸੀ, ਔਰ ਕੁਦਰਤੀ ਕਿਉਂਕਿ ਗ੍ਰੀਨਰੀ ਬੜੀ ਸੀ। ਅੱਜ ਤਾਂ ਪੰਜਾਬ ਉਹਨਾਂ ਨੇ ਬਿਲਕੁਲ ਇੱਕ ਫੰਡਰ ਗਾਂ ਵਾਂਗੂ ਬਣਾ ਦਿੱਤਾ ਹੈ, ਜਿਹਦਾ ਕੁਝ ਵੀ ਨਹੀਂ ਹੈ, ਸਾਰਾ ਕੁਝ ਹੀ ਉਡਾ ਦਿੱਤਾ ਹੈ। ਲੇਕਿਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗ੍ਰੀਨਰੀ ਸੀ। ਈਵਨ ਜਦੋਂ ਅਸੀਂ ਕਾਹਨੂੰਵਾਨ ਦੇ ਛੰਭ ਦੀ ਗੱਲ ਕਰਦੇ, ਸੋ ਕਾਹਨੂੰਵਾਨ ਦਾ ਛੰਭ ਜਿਹੜਾ ਛੰਭ ਕਹਿੰਦੇ ਉੱਥੇ ਸੀ ਪਾਣੀ ਵੀ ਹੈ ਔਰ ਮੈਸ਼ਡ ਏਰੀਆ, ਔਰ ਉਹਦੇ 'ਚ ਦਰਖਤ ਬਹੁਤ ਜ਼ਿਆਦਾ। ਇਸੇ ਤਰ੍ਹਾਂ ਇਹ ਸਾਰਾ ਹੀ ਪੰਜਾਬ ਦੇ ਵਿੱਚ, ਜੇ ਅਸੀਂ ਈਵਨ ਅੱਜ ਤੋਂ ਜਦੋਂ 47 ਤੋਂ ਬਾਅਦ ਵੀ ਜਿਹੜੇ ਆਏ ਅੰਬਾਂ ਦੇ ਦਰਖਤ 4 ਚੁਫੇਰੇ ਸਨ, ਇਸ ਲਈ ਗੁਰਬਾਣੀ ਹੋਏ ਗੁਰੂ ਨਾਨਕ ਸਾਹਿਬ ਦੀ, ਬਾਬਾ ਫਰੀਦ ਦੀ, ਪੰਜਾਬ ਦੇ ਵਿੱਚ ਕੋਇਲ ਦਾ, ਅੰਬ ਦਾ ਜ਼ਿਕਰ ਹੈ। ਔਰ ਜਿੰਨੇ ਦੂਸਰੇ ਦਰਖਤ ਸਨ ਜਿਵੇਂ ਚ ਬੋੜ ਹੈ, ਦੂਜਾ ਹੈ, ਇਹ ਸਾਰੇ ਕੁਦਰਤੀ ਪਿੱਪਲ ਹੈ। ਹੁਣ ਇੰਨਾ ਕੁ ਪੰਜਾਬ 'ਚ ਗ੍ਰੀਨਰੀ ਸੀ, ਔਰ ਜਿਹੜਾ ਮੀਂਹਾਂ ਦਾ ਸਬੰਧ ਵੀ ਅਲਟੀਮੇਟਲੀ ਗ੍ਰੀਨਰੀ ਨਾਲ ਵੀ ਜੁੜਿਆ ਹੋਇਆ। ਜਦੋਂ ਤੁਸੀਂ এনवायरमेंट ਦੀ ਗੱਲ ਕਰਦੇ ਹਾਂ, ਗਲੋਬਲ ਵਾਰਮਿੰਗ ਦਾ ਫਿਨੋਮੀਨਾ ਦੁਨੀਆ ਦਿਖਾ ਰਿਹਾ। ਸੋ ਪੰਜਾਬ ਜਿਹੜੀ ਹੈ ਉਸ ਦੇ ਵਛਿੰਦੇ ਵੀ ਕਿਸ ਹੱਦ ਤੱਕ ਰੁੱਖਾਂ ਨੂੰ ਪਿਆਰ ਕਰਦੇ ਸੀ ਜਾਂ ਕਰਦੇ ਹੋਣਗੇ, ਮੇਰੇ ਕੋਲ ਐਗਜ਼ੈਕਟ ਫਿਗਰ ਤਾਂ ਨਹੀਂ ਹੈ, ਮੇਰਾ ਖਿਆਲ ਹੈ 90 ਦੇ ਕਰੀਬ ਇਤਿਹਾਸਕ ਗੁਰਦੁਆਰੇ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਨਾਂ ਹੀ ਦਰਖਤਾਂ ਦੇ ਨਾਲ ਨੇ, ਕਿਉਂਕਿ ਉਹਨਾਂ 'ਚ ਗੁਰੂ ਸਾਹਿਬ ਰੁਕੇ ਜਾਂ ਘੋੜਾ ਬੰਨਿਆ, ਕੋਈ ਜੰਡ ਸਾਹਿਬ। ਹੁਣ ਜੇ ਅਸੀਂ ਬੇਰੀ ਦੀ ਗੱਲ ਹੀ ਕਰੀਏ, ਦਰਬਾਰ ਸਾਹਿਬ ਦੀ ਆਪਣੀ ਸਰਾਊਂਡਿੰਗ ਦੇ ਵਿੱਚ 3 ਬੇਰੀਆਂ ਨੇ ਜਿਹੜੀਆਂ ਹਿਸਟੋਰੀਕਲ ਨੇ। ਇੱਕ ਤਾਂ ਹੈ ਹੀ ਹੈ ਜਿਹੜਾ ਰਿਪੀਟਡਲੀ ਈਵਨ ਜੂਨ 84 ਉਹਦੇ ਨੁਕਸਾਨ ਹੋਣ ਦੇ ਬਾਵਜੂਦ ਗੁਰਦੁਆਰਾ ਲਾਚੀ ਬੇਰ ਜਿੱਥੇ ਟੈਂਕ ਦਾ ਗੋਲਾ ਲੱਗਾ, ਅੱਜ ਫੇਰ ਉਸ ਨੂੰ ਬੇਰ ਲੱਗਦੇ ਨੇ। ਇਸੇ ਤਰ੍ਹਾਂ ਦੁੱਖ ਭੰਜਨੀ ਬੇਰੀ ਹੈ, ਔਰ ਦੁੱਖ ਭੰਜਨੀ ਬੇਰੀ ਦਾ ਇਤਿਹਾਸ ਜਿਹੜਾ ਉਸ ਦੀ ਸ਼ੁਰੂਆਤ ਨਾਲ ਜੁੜਿਆ ਹੋਇਆ।
ਸੋ ਬੇਰ ਬਾਬਾ ਬੁੱਢਾ ਜੀ, ਜੀ ਹੁਣ ਬਾਬਾ ਬੁੱਢਾ ਜੀ ਦੀ ਬੇਰ ਬੇਸ਼ੱਕ ਅੰਮ੍ਰਿਤਸਰ ਦਾ ਜਾਂ ਦਰਬਾਰ ਸਾਹਿਬ ਦਾ ਲਗਭਗ 400 ਸਾਲ ਦਾ ਸਮਾਂ ਬਣਦਾ ਹੈ, ਪਰ ਉਹਦੀ ਉਮਰ ਜਿਹੜੀ ਹੈ, ਜਿਹੜੀ ਕੁਝ ਪਿੱਛੇ ਜਿਹੜੇ ਐਕਸਪਰਟ ਨੇ ਉਹਨਾਂ ਨੇ ਲਗਭਗ 600 ਸਾਲ ਕਿਹਾ। ਸੋ ਉਸ ਨੂੰ ਅਸੀਂ ਦੇਖਦੇ ਹਾਂ ਕਿ ਕਿੰਨੀ ਉਮਰ, ਔਰ ਜਿਹੜੇ ਇਸ ਕਿਸਮ ਦੇ ਦਰਖਤ ਸਨ ਉਹ এনवायरमेंट ਦੇ ਨਾਲ ਵੀ ਉਹਨਾਂ ਦੇ ਸੀ ਉਸ ਦਾ ਫਾਇਦਾ, ਆਮ ਲੋਕਾਂ ਦੇ ਲਈ ਛਾਂ ਵੀ ਸੀ। ਜਦੋਂ ਪੰਜਾਬ ਦੇ ਈਵਨ ਅੱਜ ਵਾਂਗ ਕੋਈ ਵਹੀਕਲਸ ਨਹੀਂ ਸੀ ਕਿ ਤੁਸੀਂ ਮੈਕਡੋਨਲਡ ਤੇ ਇੱਥੇ ਰੁਕੇ ਹੋ ਤੇ ਡੈਨਿਸ ਦੇ ਫਲਾਣੀ ਥਾਂ ਤੇ ਚਲੇ ਗਏ ਜਾਂ ਦੂਜੇ ਚਲੇ ਗਏ। ਸੋ ਪੈਦਲ ਤੁਰਨ ਵਾਲੇ ਉਹਨਾਂ ਦੇ ਲਈ ਉਹ ਜਿਹੜੇ ਪੰਧੀ ਸਨ ਉਹਨਾਂ ਦੇ ਲਈ ਉਹ ਛਾਂ ਵੀ ਸੀ। ਉੱਤੇ ਕਿਤੇ ਬੇਰ ਨੇ, ਕਿਤੇ ਜਾਮਣੂ ਨੇ, ਕਿਤੇ ਮੈਂ ਕਿਸੇ ਹੋਰ ਆਰਟੀਕਲ 'ਚ ਵੀ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਕਿ ਵੀ ਕਦੇ ਕੋਈ ਭੁੱਖਾ ਰਹਿ ਹੀ ਨਹੀਂ ਸੀ ਸਕਦਾ। ਘਰ ਰੋਟੀ ਤਾਂ ਉਹ ਬਾਅਦ ਦੀ ਗੱਲ ਹੈ ਕਿ ਈਵਨ ਜੇ ਤੁਸੀਂ ਕਿਤੇ ਤੁਰ ਪਏ ਹੋ, ਪੰਜਾਬ ਦੇ ਵਿੱਚ ਹਰ ਕਿਸਮ ਦੇ ਉਹ ਤੂਤ ਨੇ, ਉਹ ਜਾਮਣਾ ਨੇ, ਉਹ ਨੈਚੁਰਲ ਜਿਹੜੇ ਨੇ, ਈਵਨ ਅੰਬ ਜਿਹੜੇ ਸੀ ਉਹ ਨੈਚੁਰਲ 'ਚ ਹੀ ਆ ਜਾਂਦੇ ਸੀ ਜੀ। ਕੋਈ ਉਹਦੀ ਨਹੀਂ ਹੈ ਕਿ ਕੋਈ ਤੁਹਾਨੂੰ ਰੋਕਦਾ ਸੀ ਜਾਂ ਕਿਸੇ ਨੇ ਬੀਜਣੇ ਹੁੰਦੇ ਸੀ, ਇਸ ਕਿਸਮ ਦਾ ਹੁੰਦਾ ਸੀ। ਔਰ ਇਹ ਜਿਹੜਾ ਹੈ ਅਲਟੀਮੇਟਲੀ ਈਵਨ ਕਹਾਣੀਆਂ ਵੀ, ਮੈਂ ਇੱਕ ਬਹੁਤ ਬਚਪਨ ਦੀ ਕਹਾਣੀ ਜਿਹੜੀ ਮੇਰੀ ਯਾਦਾਂ 'ਚ ਰਹੀ ਹੈ ਕਿ ਵੀ ਇੱਕ ਬੁੱਢਾ 70-80 ਸਾਲ ਦਾ ਬਜ਼ੁਰਗ ਉਹ ਅੰਬ ਲਾ ਰਿਹਾ, ਉਸ ਨੂੰ ਕਲਮ ਲੱਗਦੀ ਹੈ ਸ਼ਾਇਦ ਅੰਬ ਦੀ, ਉਹਦੇ ਕੋਲੋਂ ਇੱਕ ਹੋਰ ਗੁਜ਼ਰਿਆ, ਉਹਨੇ ਕਿਹਾ ਕਿ ਬਈ ਬਾਬਾ ਇਹ ਤੂੰ ਕੀ ਕਰ ਰਿਹਾ ਹੈਗਾ? ਇਹ ਲਾ ਰਿਹਾ। ਕਿ ਤੁਹਾਡੀ ਕਿੰਨੀ ਉਮਰ ਹੈ? ਉਹਨੇ ਦੱਸਿਆ 80 ਸਾਲ। ਕਹਿੰਦੇ ਜੀ ਇਹ ਤਾਂ ਜਦੋਂ ਤੱਕ ਇੰਨੇ ਸਾਲ ਤੇ ਇਹਨੂੰ ਫਲ ਦਿੰਦੇ ਲੱਗਦੇ ਨੇ, ਤੁਸੀਂ ਤਾਂ ਇਸ ਦੁਨੀਆ 'ਚ ਹੋਣਾ ਨਹੀਂ, ਤੁਹਾਨੂੰ ਕੀ ਫਾਇਦਾ? ਕਹਿੰਦਾ ਨਹੀਂ, ਸਾਡੇ ਪੁੱਤਰ ਪੋਤਰੇ ਹੀ ਖਾਣਗੇ, ਵੀ ਕਿਸੇ ਨੇ ਲਾਈ ਸੀ ਤੇ ਅਸੀਂ ਖਾਧੇ ਨੇ। ਔਰ ਸੋ ਇਹ ਇੱਕ ਵੱਡੀ ਗੱਲ ਸੀ ਜਿਹਦੇ 'ਚ ਰੁੱਖਾਂ ਦੇ ਨਾਲ ਪਿਆਰ ਦੀ ਗੱਲ। ਔਰ ਮੈਂ ਕਈ ਵਾਰ ਜਦੋਂ ਸਾਨੂੰ ਮੌਕਾ ਬਣਿਆ ਅਸੀਂ ਇਸ ਦੇ ਥੋੜੇ ਬਹੁਤ ਰੂਹਾਨੀ ਐਸਪੈਕਟ ਨੂੰ ਵੀ ਵਿਚਾਰਾਂਗੇ। ਗੁਰੂ ਸਾਹਿਬਾਨ ਨੇ ਬਾਣੀ ਦੇ ਵਿੱਚ ਜਿੱਥੇ ਅਸੀਂ ਹਿਊਮਨ, ਜਿਵੇਂ ਜੂਨਾਂ ਦੀ ਬਹੁਤ ਵਾਰੀ ਗੱਲ ਹੁੰਦੀ ਹੈ ਕਿ ਜੀ ਫਲਾਣੀ ਜੂਨ ਜਾਂ ਇਹ ਜੂਨ, ਗੁਰੂ ਸਾਹਿਬ ਨੇ ਰੁੱਖ ਵੀ ਕਿਹਾ ਵੀ ਕਈ ਜਨਮ ਅਸੀਂ ਰੁੱਖ ਰਹੇ। ਹੁਣ ਰੁੱਖ ਦੇ ਵਿੱਚ ਵੀ ਲਾਈਫ ਤੜਕਦੀ, ਕੋਈ ਸੁਭਾਸ਼ ਬੋਸ ਨਹੀਂ ਸੀ ਆਇਆ, ਸੁਭਾਸ਼ ਚੰਦਰ ਬੋਸ ਜਿਹਨੇ ਪਲਾਂਟਸ ਦੇ ਵਿੱਚ ਵੀ ਲਾਈਫ ਹੁੰਦੀ ਹੈ, ਇਹ ਰਿਸਰਚ ਕੀਤੀ ਸੀ। ਪਰ ਜ਼ਾਹਰ ਹੈ ਕਿ ਰੁੱਖਾਂ ਨੂੰ ਜਿੱਥੇ ਹੈ ਇੱਕ ਪਾਸੇ ਉਹ ਪੇਸ਼ੈਂਸ ਲਈ ਜਾਣੇ ਜਾਂਦੇ ਸੀ, ਜਿਵੇਂ ਬਾਬਾ ਫਰੀਦ ਨੇ ਕਿਹਾ ਕਿ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਤ। ਜਿੰਨੀ ਪੇਸ਼ੈਂਸ ਰੁੱਖ 'ਚ ਹੁੰਦੀ ਹੈ ਇੰਨੀ ਦਰਵੇਸ਼ ਰੱਬ ਦੇ ਬੰਦੇ 'ਚ ਹੋਣੀ ਚਾਹੀਦੀ। ਔਰ ਦੂਸਰੇ ਪਾਸੇ ਗੁਰੂ ਸਾਹਿਬਾਨ ਉਸ ਨੂੰ ਜਿਹੜਾ ਧੜਕਦਾ, ਉਸ ਜ਼ਿੰਦਗੀ ਨਾਲ ਧੜਕਦਾ ਕਹਿੰਦੇ ਆ। ਔਰ ਇਹਦੇ 'ਚ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਖੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ। ਸੋ ਪਾਣੀ ਦੀ ਲਾਈਫ ਦੀ ਗੱਲ, ਪਰ ਜੇਤੇ ਦਾਣੇ ਅੰਨ ਕੇ ਉਹਨਾਂ ਦੇ ਵਿੱਚ ਵੀ ਲਾਈਫ। ਸੋ ਉਹ ਇੱਕ ਯੂਨੀਕ ਕਰੈਕਟਰ ਸਨ, ਇਨਸਾਨ ਸਨ, ਜਿਹੜੇ ਕੁਦਰਤ ਔਰ ਮਨੁੱਖ ਦਾ ਰਿਸ਼ਤਾ, ਮਨੁੱਖ ਦਾ ਇਸ ਸਾਰੇ ਦੇ ਨਾਲ ਰਿਸ਼ਤਾ, ਇਸ ਨੂੰ ਸਮਝਦੇ ਸੀ। ਪਰ ਜਿਉਂ ਹੀ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਪੰਜਾਬ ਦੇ ਵਿੱਚ ਇਹ ਜੋ ਲਿਆ ਕੇ ਜਿਹੜੇ ਨੇ ਉਹ ਇੰਪੋਰਟਡ ਸੀਡ ਆ ਗਏ ਔਰ ਫਰਟੀਲਾਈਜ਼ਰ ਆ ਗਏ, 3 ਗੁਣਾ ਪ੍ਰੋਡਕਸ਼ਨ ਦੀ ਲਾਈਨ, ਔਰ ਬਿਨਾਂ ਕਲਾਈਮੇਟ ਸੋਇਲ ਦਾ ਵਿਚਾਰ ਕੀਤੇ ਝੋਨਾ ਆ ਗਿਆ। ਨਤੀਜੇ ਦੇ ਤੌਰ ਤੇ 15 ਫੁੱਟ ਵਾਲਾ ਪਾਣੀ 150 ਫੁੱਟ ਤੇ ਚਲਾ ਗਿਆ। ਪੋਲਿਊਸ਼ਨ ਪਾਣੀ ਦੀ, ਕਿਉਂਕਿ ਅੰਡਰਗਰਾਉਂਡ ਵਾਟਰ ਇਹਨਾਂ ਨੇ ਕਿਵੇਂ ਨਹਿਰੀ ਸਿਸਟਮ ਦੇ ਨਾਂ ਥੱਲੇ, ਰਾਜਸਥਾਨ ਨਹਿਰ ਜਿਹੜੀ ਕਿਸੇ ਦਰਿਆ ਤੋਂ ਵੱਡੀ ਹੈ, ਔਰ ਉਹਦੇ ਚੋਂ ਜਿਹੜਾ ਇੱਕ ਬਾਲਟੀ ਕੱਢਣਾ ਵੀ ਜਿਹੜਾ ਉਹ ਕੇਸ ਰਜਿਸਟਰ ਹੋ ਜਾਂਦਾ ਵੀ ਉਹ ਜਾ ਰਹੀ ਹੈ, ਉਵੇਂ ਹੀ ਉਹਦਾ ਹਰ ਡ੍ਰੌਪ। ਔਰ ਨਤੀਜਾ ਡੈਮ, ਉਹ ਭਾਵੇਂ ਭਾਖੜਾ ਹੈ, ਭਾਵੇਂ ਥੀ ਡੈਮ ਹੈ, ਔਰ ਦੂਸਰਾ ਪੌਂਗ ਡੈਮ ਹੈ, ਤਿੰਨੋਂ ਹੀ ਦਰਿਆ ਸਤਲੁਜ, ਬਿਆਸ, ਰਾਵੀ, ਉੱਥੇ ਪਾਣੀ ਰੋਕ ਦਿੱਤਾ। ਹੁਣ ਜਿਹੜੇ ਦਰਿਆ ਜਦੋਂ ਵਗਦੇ ਨੇ ਉਹਨਾਂ ਦੀ ਜਿਹੜੀ ਹੈ ਉਹ ਸੀਪੇਜ ਹੁੰਦੀ ਹੈ ਔਰ ਉਹਦੇ ਨਾਲ ਅੰਡਰਗਰਾਉਂਡ ਵਾਟਰ ਜਿਹੜਾ ਉਹ ਵੀ ਜਿਹੜਾ ਉਹ ਰਿਪਲੀਟ ਹੁੰਦਾ, ਉਹ ਭਰਿਆ ਜਾਂਦਾ। ਪਰ ਨਤੀਜਾ ਉੱਤੇ ਪਾਣੀ ਰੋਕ ਦਿੱਤੇ। ਔਰ ਜਦੋਂ ਤੁਸੀਂ ਬਿਨਾਂ ਬਰਸਾਤ ਤੋਂ ਦੇਖੋ, ਇਹ ਦੂਜੇ ਦਰਿਆ ਬਿਆਸਾ ਜਾਂ ਦੂਜਾ ਤਾਂ ਇਵੇਂ ਹੀ ਹੁੰਦਾ, ਤੁਸੀਂ ਆਮ ਲੰਘ ਜਾਂਦੇ ਹੋ ਉਹਦੇ ਚੋਂ, ਦਰਿਆ 'ਚ ਲੋਕ ਕ੍ਰਾਸ ਕਰਦੇ ਨੇ ਕਿਉਂਕਿ ਹੁੰਦਾ ਹੀ ਨਹੀਂ, ਪਾਣੀ ਨਹੀਂ ਹੁੰਦਾ। ਔਰ ਇਸ ਸਭ ਦਾ ਹੀ ਨਤੀਜਾ ਹੈ ਕਿ ਜਿੱਥੇ ਪਾਣੀ ਜਿਹੜਾ ਅੱਜ ਉੱਥੇ ਪੀਣ ਯੋਗ, ਜਦੋਂ ਇਹ ਅਸੀਂ ਖਬਰ ਪੰਜਾਬ ਦੇ ਹਵਾਲੇ ਨਾਲ ਪੜ੍ਹਦੇ ਹਾਂ ਕਿ ਭਾਈ ਪੀਣ ਯੋਗ ਪਾਣੀ ਜਿਹੜਾ ਉਹ ਜਿਹੜਾ ਪੀਤਾ ਜਾਂਦਾ ਹੈ ਉਹਦੇ 'ਚ ਕਿੰਨੀਆਂ ਬਿਮਾਰੀਆਂ ਦੇ ਕੀਟਾਣੂ ਨੇ ਔਰ ਉਹ ਹੈਲਥੀ ਨਹੀਂ ਹੈ, ਤੇ ਫਿਰ ਕਿੱਥੇ, ਮੈਂ ਕਿਸੇ ਨੇ ਕੋਟ ਕੀਤਾ ਸੀ ਵੀ ਕਿਸੇ ਯੂਰਪ ਦੇ ਵਿੱਚ ਕੋਈ ਬੰਦਾ ਆਇਆ, ਉੱਥੇ ਬੜਾ ਫਲਰਿਸ਼ ਹੋਇਆ ਤੇ ਉਹ ਆਪਣੇ
ਪੁੱਤਰ ਨੂੰ ਕਹਿੰਦਾ ਠੀਕ ਹੈ ਪੁੱਤਰ ਜੀ, ਬਾਕੀ ਸਭ ਚੀਜ਼ਾਂ ਨੇ ਜਾਂ ਦੂਜਾ, ਪਰ ਜੋ ਸਵਾਦ ਤੇ ਜੋ ਸਾਡਾ ਪੰਜਾਬ ਦੇ ਪਾਣੀ ਹੈ ਨਾ, ਉਹ ਕਿਤੇ ਨਹੀਂ ਹੈ ਵੀ ਉਹ ਪਾਣੀ ਤਾਂ ਘਿਓ ਵਾਂਗ ਲੱਗਦਾ ਹੈ। ਹੁਣ ਇਹ ਗੱਲ ਗਲਤ ਨਹੀਂ ਹੈ। ਬਹੁਤ ਵਾਰ ਜਿਹੜੇ ਹੋਰ ਸਟੇਟਾਂ 'ਚ ਰਹਿਣ ਵਾਲੇ ਕੋਈ ਬਿਮਾਰ ਜਾਂ ਦੂਜੇ ਸੀ, ਉਹਨਾਂ ਦਾ ਕੋਈ ਰਿਸ਼ਤੇਦਾਰ ਪੰਜਾਬ 'ਚ ਸੀ, ਉਹ ਆ ਜਾਂਦਾ ਸੀ ਤੇ ਸਿਹਤਯਾਬ ਹੋ ਜਾਂਦੇ ਸੀ। ਸੋ ਅੱਜ ਹਾਲਾਤ ਇਹ ਨੇ ਕਿ ਵੀ ਉਹ ਤੁਸੀਂ ਫਿਲਟਰ ਲਾਏ ਹੋਏ ਨੇ, ਤੁਸੀਂ ਸਾਰਾ ਕਰ ਰਹੇ ਹੋ, ਹਰ ਇੱਕ ਨੇ ਬਸ਼ਹਿਰੀ ਬੋਤਲਾਂ ਚੁੱਕੀਆਂ ਹੋਈਆਂ ਉਹ ਕਿ ਵੀ ਉਹਨਾਂ ਨੂੰ ਇਹ ਹੈ ਕਿ ਵੀ ਇਹ ਤਾਂ ਪਾਣੀ ਬਿਮਾਰ ਕਰੇਗਾ ਸਾਨੂੰ ਜੀ। ਹੁਣ ਇਸ ਦਾ ਨਤੀਜਾ, ਔਰ ਇਹ ਸਾਰਾ ਆਪਣੇ ਆਪ ਨਹੀਂ ਹੋ ਗਿਆ। ਜੇ ਤੁਸੀਂ ਇਸ ਨੂੰ ਦੇਖੋਗੇ ਕਿ ਇਹ ਜੇ ਹੈ, ਇਹਦੇ ਪਿੱਛੇ ਇੱਕ ਡਿਜ਼ਾਈਨ ਹੈ। ਉਸ ਡਿਜ਼ਾਈਨ ਦੇ ਥੱਲੇ ਅੰਗਰੇਜ਼ਾਂ ਨੂੰ ਇਹ ਕ੍ਰੈਡਿਟ ਜਾਂਦਾ ਵੀ ਉਹਨਾਂ ਨੇ 19ਵੀਂ ਸਦੀ ਦੇ ਅਖੀਰ 'ਚ ਜਦੋਂ 1849 'ਚ ਪੰਜਾਬ ਉਹਨਾਂ ਦੇ ਕੰਟਰੋਲ 'ਚ ਆ ਗਿਆ, ਉਹਨਾਂ ਨੇ ਦੁਨੀਆ ਦਾ ਸਭ ਤੋਂ ਟੌਪ ਕਲਾਸ, ਜਿਹੜਾ ਅੱਜ ਵੀ ਸ਼ਾਇਦ ਵਰਲਡ ਦਾ ਨੰਬਰ 1 ਹੋਏ ਕਿਉਂਕਿ ਪਾਕਿਸਤਾਨ 'ਚ ਹੈ ਬਹੁਤਾ, ਨਹਿਰੀ ਸਿਸਟਮ। ਜਦੋਂ ਅਸੀਂ 12 ਦੀ ਗੱਲ ਕਰਦੇ ਹਾਂ ਕਿ ਜੀ ਲਾਇਲਪੁਰ ਜਾਂ ਦੂਸਰਾ ਕਿਹੜੀ ਬਾਰ, ਨੀਲੀ ਬਾਰ, ਸੰਦਲੀ ਬਾਰ, ਫਲਾਣਾ, ਕਿ ਜੀ ਇੰਨੀਆਂ ਕਣਕਾਂ ਸੀ, ਇੰਨਾ ਸੀ, ਉਹਦੇ ਜਦੋਂ ਮਾਰਕੀਟ 'ਚੋਂ ਆਉਂਦੀ ਸੀ ਉਦੋਂ ਹੀ ਅੰਤਰਰਾਸ਼ਟਰੀ ਮਾਰਕੀਟ 'ਚ ਕਣਕ ਦਾ ਭਾਅ ਮਿੱਥਿਆ ਜਾਂਦਾ ਸੀ। ਇਹ ਗੱਲ ਗਲਤ ਨਹੀਂ ਹੈ, ਪਰ ਬਾਰਸ ਕਿਵੇਂ ਇੰਨੀਆਂ ਫਰਟਿਲ ਲੈਂਡਸ ਬਣੀਆਂ, ਕਿਉਂਕਿ ਅੰਗਰੇਜ਼ਾਂ ਨੇ ਐਕਸਟੈਂਸਿਵ ਜਿਹੜਾ ਕੈਨਾਲ ਸਿਸਟਮ, ਨਹਿਰੀ ਸਿਸਟਮ, ਔਰ ਉਹ ਨਹਿਰਾਂ ਦਾ ਸਾਰਾ ਜਿਹੜਾ ਸੀ, ਪਹਿਲਾਂ ਉਹ ਉਹਨਾਂ ਦੇ ਬਾਹਰ ਕਹਿੰਦੇ ਜੰਗਲ ਨੂੰ ਨੇ, ਉਹ ਜੰਗਲ ਕੱਟੇ, ਉਸ ਜ਼ਮੀਨ 'ਚ ਪਹਿਲਾਂ ਕੋਈ ਫਸਲ ਤਾਂ ਉੱਗੀ ਨਹੀਂ ਸੀ ਹੋਈ। ਸੋ ਉਹ ਬੜੀਆਂ, ਜਿਹਨੂੰ ਵਰਜਿਨ ਲੈਂਡਸ ਕਹਿੰਦੇ ਨੇ, ਔਰ ਉਹਦੇ ਨੂੰ ਜਦੋਂ ਪਾਣੀ ਲੱਗਾ ਉਸ ਧਰਤੀ ਨੂੰ, ਔਰ ਮਿਹਨਤ ਕਰਨ ਵਾਲੇ ਪੰਜਾਬ ਦੇ ਲੋਕ ਜਿਹੜੇ ਨੇ, ਉਹ ਭਾਵੇਂ ਇਧਰਲੇ ਪੰਜਾਬ 'ਚੋਂ ਗਏ ਜਾਂ ਉਧਰਲੇ 'ਚੋਂ ਗਏ, ਉਹਨਾਂ ਨੇ ਉੱਥੇ ਬਹਾਰ ਲੈ ਆਂਦੀ, ਔਰ ਨਤੀਜੇ ਦੇ ਤੌਰ ਤੇ ਉਹ ਵੀ ਖੁਸ਼ਹਾਲ ਹੋਏ। ਲੇਕਿਨ ਇਹ ਗੱਲ ਜ਼ਾਹਰ ਸੀ ਕਿ ਪਾਣੀ ਕਿੰਨਾ, ਈਵਨ ਭਾਖੜਾ ਡੈਮ ਜਿਹੜਾ ਬਾਅਦ 'ਚ ਇਹ ਆਪਣਾ ਦੁਨੀਆ ਦਾ ਦੂਸਰਾ ਵੱਡਾ ਕਹਿ ਕੇ ਕ੍ਰੈਡਿਟ, ਇਹਦਾ ਸਾਰਾ ਸਰਵੇ ਵਰਕ ਜਾਂ ਦੂਜਾ ਉਹ 1930s ਦਾ ਹੀ ਸ਼ੁਰੂ ਹੋ ਗਿਆ ਸੀ। 1994 ਤੱਕ ਜੇ 47 ਦੀ ਪਾਰਟੀਸ਼ਨ ਨਾ ਵੀ ਹੁੰਦੀ ਫਿਰ, ਪਰ ਉਹਨਾਂ ਨੇ ਕੋਈ ਨਾ ਕੋਈ ਸਿਸਟਮ ਜਿਹੜਾ ਹੈ ਉਹਦੇ ਥੱਲੇ ਫਿਊਚਰ ਦੀ ਥਾਂ ਵੀ ਰੱਖਣੀ ਸੀ। ਅੱਜ ਹਾਲ ਇਹ ਹੈ ਵੀ ਆ ਇਹਨਾਂ ਮੌਨਸੂਨ ਤੋਂ ਪਹਿਲਾਂ ਇਹ ਖਬਰ ਸੀ, ਅਸੀਂ ਵੀ ਸ਼ਾਇਦ ਡਿਸਕਸ ਕੀਤੀ ਸੀ ਕਿ ਭਾਖੜੇ ਦਾ ਰਿਜ਼ਰਵਾਇਰ ਲੈਵਲ ਜਿਹੜਾ ਹੈ ਭਾਖੜਾ ਲੇਕ ਦਾ ਇੰਨਾ ਹੈ ਕਿ ਵੀ ਇਸ ਵਾਰ ਪਿਛਲੇ ਨਾਲੋਂ ਇੰਨੇ 100 ਫੁੱਟ ਘੱਟ ਹੈ। ਔਰ ਜੇ ਇਹੀ ਰਿਹਾ ਤੇ ਪੰਜਾਬ ਦੇ ਵਿੱਚ ਈਵਨ ਜਿਹੜੀ ਪਾਵਰ ਸਪਲਾਈ ਆ ਉਹ ਕੱਟੀ ਜਾਏਗੀ, ਕਿਉਂਕਿ ਈਵਨ ਬਿਜਲੀ ਵੀ ਇਹ ਤਾਂ ਕੁਦਰਤੀ, ਜਿਵੇਂ ਮੈਂ ਕਿਹਾ ਵੀ ਮਾਨਸੂਨ ਪਹਿਲਾਂ ਆ ਗਈਆਂ, ਉਹ ਲੈਵਲ ਹੁਣ ਭਰਿਆ ਗਿਆ ਹੋਣਾ, ਫਿਰ ਲੋਕਾਂ ਨੂੰ ਭੁੱਲ ਜਾਂਦਾ ਅਗਲੇ ਸਾਲ ਲਈ। ਹੁਣ ਇਹ ਸਾਰਾ ਜਿਹੜਾ ਇੱਕ ਪਾਸੇ ਸਾਡੇ ਦਰਿਆਈ ਪਾਣੀਆਂ ਨੂੰ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪਾਣੀ ਜਿਹੜਾ ਐਜ਼ ਏ ਵੈਪਨ ਵੀ ਇਸਤੇਮਾਲ ਕੀਤਾ ਹੈ, ਇੰਡੀਆ ਨੇ ਹੀ ਕੀਤਾ, ਪਾਕਿਸਤਾਨ ਦੇ ਖਿਲਾਫ ਸਭ ਤੋਂ ਪਹਿਲਾਂ ਕੀਤਾ। ਹੁਣ ਕਿਉਂਕਿ ਜਿਹੜਾ ਅੰਗਰੇਜ਼ਾਂ ਦੇ ਵੇਲੇ ਅਸੀਂ ਜਿਸ ਕੈਨਾਲ ਸਿਸਟਮ ਦੀ ਗੱਲ ਕੀਤੀ ਹੈ, ਉਹ ਨਹਿਰੀ ਏਰੀਆ ਦਾ, ਕਿਉਂਕਿ ਆਲਮੋਸਟ 60% ਪੰਜਾਬ ਪਾਕਿਸਤਾਨੀ ਪੰਜਾਬ ਹੈ, ਲਹਿੰਦਾ ਪੰਜਾਬ ਹੈ, ਪਰ ਜਿਹੜਾ ਨਹਿਰੀ ਸਿਸਟਮ ਸਾਰਾ ਉੱਥੇ ਹੀ ਸੀ। ਸੋ ਨਹਿਰਾਂ ਉਹਨਾਂ ਦੇ ਕੋਲ ਗਈਆਂ, ਪਰ ਇਹਨਾਂ ਦੇ ਜਿਹੜੇ ਹੈਡਵਰਕਸ ਸੀ ਨਹਿਰਾਂ ਦੇ, ਉਹ ਮਾਧੋਪੁਰ ਔਰ ਮਾਧੋਪੁਰ ਡਿਸਟ੍ਰਿਕਟ ਗੁਰਦਾਸਪੁਰ 'ਚ ਔਰ ਫਿਰੋਜ਼ਪੁਰ, ਉੱਥੇ ਕੰਟਰੋਲ ਹੈ। ਹੁਣ ਕਿਉਂਕਿ ਵੈਸੇ ਪਹਿਲੇ ਰੈੱਡ ਕਲਿਫ ਪਲਾਨ ਦੇ ਵਿੱਚ ਫਿਰੋਜ਼ਪੁਰ ਵੀ ਔਰ ਗੁਰਦਾਸਪੁਰ ਵੀ ਪਾਕਿਸਤਾਨ ਨੂੰ ਜਾ ਰਹੇ ਸੀ, ਪਾਪੂਲੇਸ਼ਨ ਵਾਈਜ਼ ਜੋ ਵੀ ਸੀ, ਲੇਕਿਨ ਉਹ ਇੱਕ ਵੱਖਰੀ ਕਹਾਣੀ ਹੈ ਕਿ ਕੀ ਗੇਮਸ ਪਲੇ ਹੋਈਆਂ। ਪਰ ਜੇ ਉਹਨਾਂ ਉਸ ਪਾਸੇ ਹੁੰਦੇ ਤੇ ਉਹਨਾਂ ਦਾ ਵਾਟਰ ਇਰੀਗੇਸ਼ਨ ਸਿਸਟਮ ਜਿਹੜਾ ਕੈਨਾਲ ਔਰ ਹੈਡਵਰਕਸ ਉਹਨਾਂ ਦੇ ਕੰਟਰੋਲ 'ਚ ਹੋਣੇ ਸੀ। ਹੁਣ ਹੈਡਵਰਕਸ ਇਹਨਾਂ ਦੇ ਕੰਟਰੋਲ 'ਚ ਆਏ। ਜਿਹੜਾ ਪਹਿਲੀ ਪਾਕਿਸਤਾਨ ਦੇ ਨਾਲ ਬਿਟਰਨੈਸ ਹੋਈ, ਕਸ਼ਮੀਰ ਤਾਂ ਬਾਅਦ 'ਚ ਫੁੱਲ ਸਕੇਲ ਇਸ਼ੂ ਬਣਿਆ, ਉਹ ਵਾਟਰ ਇਸ਼ੂ ਸੀ, ਪਾਣੀ ਦਾ ਇਸ਼ੂ ਸੀ, ਕਿਉਂਕਿ ਇੰਡੀਆ ਨੇ ਇਹ ਜਿਹੜੇ ਫਿਰੋਜ਼ਪੁਰ ਔਰ ਮਾਧੋਪੁਰ ਡਿਸਟ੍ਰਿਕਟ ਗੁਰਦਾਸਪੁਰ 'ਚ ਔਰ ਮਾਧੋਪੁਰ ਤੋਂ ਥੋੜੀ ਦੂਰੀ ਤੇ ਲਖਨ, ਕਿਉਂਕਿ ਜਿਹੜੀ ਰਾਵੀ ਹੈ, ਰਾਵੀ ਜੰਮੂ ਕਸ਼ਮੀਰ ਨੂੰ ਵੀ ਟੱਚ ਕਰਦੀ ਹੈ, ਮਾਧੋਪੁਰ ਹੈਡਵਰਕਸ ਨੇ, ਲਖਨਪੁਰ ਜਿਹੜਾ ਉਹ ਫਾਈਨਲ ਬਾਰਡਰ ਹੈ ਪੰਜਾਬ ਔਰ ਜੰਮੂ ਕਸ਼ਮੀਰ ਦਾ, ਉਹਦੇ 'ਚ ਇਹਨਾਂ ਨੇ ਬੰਦ ਕਰ ਦਿੱਤੇ ਹੈਡਵਰਕਸ ਜਿਹੜੇ ਨੇ, ਪਾਣੀ ਦੀ ਸਪਲਾਈ ਬੰਦ ਕਰਤੀ, ਪਾਕਿਸਤਾਨ ਡਰਾਈ ਹੋਣ ਤੇ ਆ ਗਿਆ। ਸੋ ਅੱਜ ਵੀ ਜਦੋਂ ਕਸ਼ਮੀਰ ਦਾ ਇਸ਼ੂ ਵੀ ਹੁੰਦਾ ਹੈ, ਇਹ ਇਕੱਲਾ ਹਿਊਮਨ ਰਾਈਟਸ ਇਸ਼ੂ ਨਹੀਂ ਹੈ। ਔਰ ਮੈਂ ਕਈ ਵਾਰੀ ਆਪਣੇ ਪਾਕਿਸਤਾਨੀ ਦੋਸਤਾਂ ਨੂੰ ਵੀ ਇਹ ਕਹਿੰਦਾ ਕਿ ਭਾਈ ਤੁਸੀਂ ਇਹਨੂੰ ਜਿਹੜਾ ਅੱਜ 21ਵੀਂ ਸਦੀ ਦੀ ਲੈਂਗੁਏਜ ਜਿਹੜੀ ਦੁਨੀਆ 'ਚ ਸਮਝੀ ਜਾਣੀ ਹੈ, ਉਹ ਵਾਟਰ ਵਾਰਸ ਹੈ ਕਿ ਵੀ ਕਿਉਂ ਕਸ਼ਮੀਰ ਜਿਹੜਾ ਹੈ, ਇੰਡੀਅਨ ਆਕੂਪਾਈਡ ਕਸ਼ਮੀਰ ਤੁਹਾਡੇ ਲਈ ਅਹਿਮੀਅਤ ਰੱਖਦਾ, ਕਿਉਂਕਿ ਜਿਹੜੇ ਦੋਨੋਂ ਮੇਜਰ ਦਰਿਆ ਚਨਾਬ ਔਰ ਜੇਹਲਮ ਨੇ, ਔਰ ਇੰਡਸ ਵੀ ਥੋੜਾ ਬਹੁਤ ਟੱਚ ਕਰਦਾ, ਉਹ ਕਸ਼ਮੀਰ 'ਚ ਨੇ। ਔਰ ਜਿਹੜੀ ਇੰਡਸ ਵਾਟਰ ਟ੍ਰੀਟੀ ਦੀ ਮੈਂ ਗੱਲ ਕਰਾਂਗਾ ਕਿ ਵੀ 1950 ਜਦੋਂ ਇਹਨਾਂ ਨੇ ਹੈਡਵਰਕਸ ਬੰਦ ਕੀਤੇ,
ਔਰ ਫੌਜਾਂ ਆਮੋ ਸਾਹਮਣੇ ਆਲਮੋਸਟ ਜਿਹੜਾ ਜੰਗ ਦੇ ਹਾਲਾਤ ਬਣ ਗਏ। ਔਰ ਉਸ ਪੀਰੀਅਡ ਦੇ ਵਿੱਚ ਵਰਲਡ ਬੈਂਕ ਜਿਹਦੇ 'ਚ ਜ਼ਿਆਦਾ ਸ਼ੇਅਰ ਇਹਨਾਂ ਦੇ ਅਮਰੀਕਾ ਦੇ ਨੇ, ਇਹ ਇਨਵੋਲਵ ਹੋਇਆ, ਹੋਰ ਇੰਸਟੀਟਿਊਸ਼ਨਸ ਹੋਈਆਂ। ਸੋ ਜਿਹੜੇ ਬਾਅਦ ਦੇ ਵਿੱਚ ਭਾਖੜਾ ਡੈਮ ਔਰ ਮੰਗਲਾ ਡੈਮ ਪਾਕਿਸਤਾਨ ਦਾ, ਇਹਨੂੰ ਫਾਈਨੈਂਸ ਕੀਤਾ ਵਰਲਡ ਬੈਂਕ ਨੇ ਜਾਂ ਦੂਜਾ, ਔਰ ਅਲਟੀਮੇਟਲੀ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਸਾਈਨ ਹੋਈ। ਇਹ ਇਸ ਨੈਗੋਸ਼ੀਏਸ਼ਨ ਸੀ ਇਹਨਾਂ 10 ਸਾਲਾਂ ਦੇ ਵਿੱਚ, ਜਿਹਦੇ ਥੱਲੇ ਫਿਰ ਜਿਹੜੀ ਇੰਡਸ ਵਾਟਰ ਟ੍ਰੀਟੀ ਜਾਂ ਦਰਿਆਏ ਸਿੰਧ ਸੰਧੀ ਸੀ, ਉਸ ਦੀ ਜਿਹੜੀ ਮੇਜਰ ਸਪਿਰਿਟ ਸੀ ਉਹ ਇਹ ਸੀ ਕਿ 3 ਦਰਿਆ ਇੰਡਸ, ਚਨਾਬ ਤੇ ਜੇਹਲਮ, ਇਹ ਪਾਕਿਸਤਾਨ ਦੇ, ਔਰ ਸਤਲੁਜ ਬਿਆਸ ਦੇ ਰਾਵੀ ਇਧਰਲੇ ਪੰਜਾਬ ਦੇ। ਔਰ ਜ਼ਾਹਰ ਹੈ ਕਿ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਪੰਜਾਬ ਨੂੰ ਜਿਹੜਾ ਇਹ ਹੈ ਕਿ ਇਧਰਲਾ ਵੀ ਔਰ ਉਧਰਲਾ ਵੀ, ਉਹਨਾਂ ਦੋਨਾਂ ਨੂੰ, ਹਾਲਾਂਕਿ ਕੁਝ ਸਕਾਲਰਸ ਦਾ ਕਹਿਣਾ ਹੈ ਪਾਕਿਸਤਾਨ 'ਚ ਕਿ ਵੀ ਇਹ ਬੜੀ ਬਾਇਸਡ ਸੀ, ਪਰ ਇਹਨੇ ਘੱਟੋ ਘੱਟ ਜਿਹੜਾ ਵਾਟਰ ਇਸ਼ੂ ਦੇ ਉੱਤੇ ਪਹਿਲੀ ਲੜਾਈ ਹੋਣ ਜਾ ਰਹੀ ਸੀ ਉਹਨੂੰ ਵੀ ਅਵੋਇਡ ਕੀਤਾ। ਔਰ ਹੁਣ ਮੋਦੀ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਜਦੋਂ ਇਹਨਾਂ ਨੇ ਚਨਾਬ ਜਾਂ ਜੇਹਲਮ ਤੇ ਕੋਈ ਬਗਲਿਆਰ ਡੈਮ ਜਾਂ ਦੂਸਰਾ ਇੱਕ ਹੋਰ ਹੈ ਕ੍ਰਿਸ਼ਨ ਗੰਗਾ ਦੇ ਉੱਤੇ ਵੀ ਕੁਝ ਬਣਾ ਰਹੇ ਨੇ, ਔਰ ਵੂਲਰ ਬੈਰਾਜ, ਇਹ ਇਹਨਾਂ ਨੇ ਸ਼ਰਾਰਤ ਕੀਤੀ, ਜਿਹੜਾ ਕੇਸ ਪਾਕਿਸਤਾਨ ਜਿਹੜਾ ਇੰਟਰਨੈਸ਼ਨਲ ਕੋਰਟ 'ਚ ਲੈ ਕੇ ਗਿਆ, ਜਿਹੜਾ ਪਾਣੀਆਂ ਦੀ ਜੂਰਿਸਡਿਕਸ਼ਨ ਦਾ। ਲੇਕਿਨ ਬਾਈ ਐਂਡ ਲਾਰਜ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ, ਪਿਛਲੇ ਆਲਮੋਸਟ 1960 ਦੇ ਵਿੱਚ ਸਾਈਨ ਹੋਈ ਔਰ ਪਿਛਲੇ 58 ਸਾਲ ਤੋਂ ਫੰਕਸ਼ਨਲ ਹੈ, ਠੀਕ ਚੱਲ ਰਹੀ। ਲੇਕਿਨ ਹੁਣ ਅਸੀਂ ਉਧਰ ਤਾਂ ਉਹਨਾਂ ਦਾ ਹੋ ਗਿਆ, ਡੈਮ ਵੀ ਬਣ ਗਏ ਜਾਂ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਪਾਣੀ ਦੇ ਇਸ਼ੂ ਤੇ। ਸਾਡੇ ਇਧਰਲੇ ਪਾਣੀ ਨਾਲ ਕੀ ਹੋਇਆ, ਸਤਲੁਜ ਬਿਆਸ ਰਾਵੀ ਦੇ? ਪਹਿਲਾਂ ਤਾਂ ਇਹਨਾਂ ਨੇ 1955 ਦੇ ਵਿੱਚ ਕੈਰੋਂ ਦੇ ਜ਼ਮਾਨੇ 'ਚ ਜਿਹੜਾ ਜਿਹਦੇ 'ਚ ਕੋਈ ਡਿਸਕਸ਼ਨ ਨਹੀਂ ਹੋਈ। ਔਰ ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਭਾਰਤੀ ਸੰਵਿਧਾਨ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਪਾਣੀ ਜਿਹੜਾ ਹੈ ਉਹ ਸਟੇਟ ਨੂੰ ਦਿੱਤਾ ਗਿਆ। ਰਾਈਪੇਰੀਅਨ ਜਦੋਂ ਇਹਦਾ ਇੱਕ ਕਾਨੂੰਨ ਹੈ ਇੰਟਰਨੈਸ਼ਨਲ, ਉਹਨੂੰ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਕਹਿੰਦੇ ਨੇ। ਰਾਈਪੇਰੀਅਨ ਅੰਗਰੇਜ਼ੀ ਦਾ ਵਰਡ, ਇਹਦਾ ਮਤਲਬ ਹੈ ਦਰਿਆ ਦਾ ਕੰਢਾ। ਸੋ ਇਹਦੀ ਹਾਲਾਂਕਿ ਕਾਨੂੰਨ ਦੀਆਂ ਬਹੁਤ ਸਾਰੀਆਂ ਮੱਦਾਂ ਨੇ, ਪਰ ਇਹਦੀ ਓਪਨ ਸਪਿਰਿਟ ਇਹ ਹੈ ਜਾਂ ਪਲੇਨ ਇਹ ਹੈ ਕਿ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਤੇ ਵਸਦੇ ਨੇ, ਜਦੋਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ, ਉਹੀ ਸਭ ਤੋਂ ਜ਼ਿਆਦਾ ਸਫਰ ਕਰਦੇ ਨੇ। ਇਸ ਲਈ ਪਾਣੀਆਂ ਦੇ ਉੱਤੇ ਉਹਨਾਂ ਦਾ ਹੱਕ ਹੈ। ਹੁਣ ਜ਼ਾਹਰ ਹੈ ਵੀ ਇਹ ਜਿਹੜਾ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਸੀ, ਇਹਦੇ ਤਹਿਤ ਹੀ ਭਾਰਤੀ ਸੰਵਿਧਾਨ ਘਾੜਿਆਂ ਨੇ ਇਸ ਨੂੰ ਮੰਨਦਿਆਂ ਇਹ ਕਿਹਾ ਕਿ ਵੀ ਜਿਹੜੇ ਦਰਿਆਵਾਂ ਦੇ ਕੰਢੇ ਤੇ ਨੇ ਉਹਨਾਂ ਦਾ ਹੀ ਹੱਕ ਹੈ, ਔਰ ਉਹਨੂੰ ਸਟੇਟ ਸਬਜੈਕਟ ਹੀ ਰੱਖਿਆ, ਕੋਈ ਸੈਂਟਰ ਦਾ ਉਹਦੇ 'ਚ ਕੋਈ ਇੰਟਰਵੈਂਸ਼ਨ ਨਹੀਂ ਸੀ। ਹੁਣ ਤੁਸੀਂ ਜਦੋਂ ਅਸੀਂ ਗੱਲ ਖਾਲਿਸਤਾਨ ਦੀ ਕਰਦੇ ਹਾਂ ਜਾਂ ਸਿੱਖ ਸਟੇਟ ਦਾ ਅੱਜ ਤੱਕ ਪਹੁੰਚਣ ਤੋਂ ਪਹਿਲਾਂ, ਜਾਂ ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਵੀ 70 ਸਾਲ 'ਚ ਤੁਸੀਂ ਕੀ ਅਨਿਆਂ, ਉਹਦੇ 'ਚ ਉਹਨਾਂ ਨੇ ਪਾਣੀਆਂ ਦਾ ਇਸ਼ੂ ਜਨਰਲੀ ਜਾਂ ਟੱਚ ਕੀਤਾ ਜਾਂਦਾ, ਪਰ ਸਾਰੇ ਇਸ਼ੂਜ਼ ਦੀ ਜੜ ਹੀ ਪਾਣੀ ਹੈ। ਬਾਕੀ ਤਾਂ ਕ੍ਰਿਮੀਨਲ ਟਰਾਈ ਬਣਾਇਆ, ਕੌਮ ਦੀ ਨਸਲਕੁਸ਼ੀ, ਦਰਬਾਰ ਸਾਹਿਬ ਤੇ ਹਮਲਾ, ਉਹ ਤਾਂ ਇੱਕ ਆਸਪੈਕਟ ਹੈ। ਪਰ ਜੇ ਤੁਸੀਂ ਕਿਸੇ ਕੌਮ ਨੂੰ ਘਸਿਆਰੇ ਬਣਾਉਣਾ, ਉਸ ਦੇ ਰੋਟੀ ਰੋਜ਼ੀ ਦੇ ਸਾਧਨ ਖੋਲੋ। ਹੁਣ ਜ਼ਾਹਰ ਹੈ ਕਿ ਵੀ ਪੰਜਾਬ ਦੇ ਵਿੱਚ ਕੋਈ ਸੋਨਾ ਨਹੀਂ ਹੈ, ਕੋਈ ਚਾਂਦੀ ਨਹੀਂ ਹੈ, ਕੋਈ ਕੋਲਾ ਨਹੀਂ ਹੈ, ਕੋਈ ਧਾਤੂ ਨਹੀਂ ਹੈ। ਸਾਡੀ ਇੱਕੋ ਇੱਕ ਦੌਲਤ ਜਿਹਦੇ ਨਾਲ ਰੱਬ ਨੇ ਮਾਲਾ ਮਾਲ ਕੀਤਾ ਉਸ ਧਰਤੀ ਨੂੰ, ਉਹ ਆਬ ਹੈ, ਪਾਣੀ ਹੈ। ਹੁਣ ਜ਼ਾਹਰ ਹੈ ਵੀ ਜਿਹੜੇ ਲੁਟੇਰੇ ਨੇ, ਜਿਨ੍ਹਾਂ ਕੋਲ ਸੋਨਾ ਹੈ ਉਹਨਾਂ ਦਾ ਸੋਨਾ ਲੁੱਟਣਗੇ, ਜਿਨ੍ਹਾਂ ਕੋਲ ਚਾਂਦੀ ਆ ਉਹਨਾਂ ਦੀ ਚਾਂਦੀ ਲੁੱਟਣਗੇ, ਹੀਰਿਆਂ ਵਾਲਿਆਂ ਦੇ ਹੀਰੇ ਲੁੱਟਣਗੇ। ਤੇ ਸਾਡਾ ਜਿਹੜਾ ਵੱਡਾ ਲੁਟੇਰੇ ਦਿੱਲੀ ਆ ਕੇ ਬੈਠੇ 47 ਤੋਂ ਬਾਅਦ, ਉਹਨਾਂ ਨੂੰ ਇਹ ਸੀ ਵੀ ਪਾਕਿਸਤਾਨ ਨਾਲ ਤਾਂ ਹੋ ਗਿਆ, ਹੁਣ ਉੱਥੇ ਤਾਂ ਅਸੀਂ ਜਿੰਨਾ ਕੁ ਉਹਨਾਂ ਨੂੰ ਲਾਣਾ ਸੀ ਰਗੜਾ ਲਾ ਦਿੱਤਾ। ਹੁਣ ਜਿਹੜਾ ਇਹਨਾਂ ਦੇ ਹਿੱਸੇ ਆਇਆ ਇਹਨੂੰ ਕਿਵੇਂ ਲੁੱਟਣਾ? ਔਰ ਉਹਦੇ ਚੋਂ ਇਹ ਨਿਕਲਿਆ ਕਿ 1955 ਜਦੋਂ ਕੈਰੋਂ ਦੇ ਜ਼ਮਾਨੇ ਦੀ ਗੱਲ ਹੈ, ਸੈਕਟਰੀ ਲੈਵਲ ਦੇ ਉੱਤੇ ਇਰੀਗੇਸ਼ਨ ਦੇ ਔਰ ਦੂਜੇ, ਇਹਨਾਂ ਨੇ ਇਹ ਜਿਹੜਾ ਪੰਜਾਬ ਦਾ ਉਹਨਾਂ ਨੇ ਕਿਹਾ ਜੀ ਕੈਲਕੂਲੇਟ ਕਰੋ ਸਤਲੁਜ ਬਿਆਸ ਰਾਵੀ 'ਚ ਕਿੰਨਾ ਪਾਣੀ ਹੈ। ਔਰ ਉਸ ਜ਼ਮਾਨੇ 'ਚ ਜਿਹੜੀ ਉਹਨਾਂ ਦੀ ਮੇਸ਼ਰਿੰਗ ਲਾਈਨ ਆ, ਉਹਨਾਂ ਨੇ ਕਿਹਾ ਜੀ 16.5 ਮਿਲੀਅਨ ਏਕੜ ਫੀਟ ਪਾਣੀ ਇਹਨਾਂ ਦਰਿਆਵਾਂ 'ਚ ਐਨੂਅਲੀ ਪ੍ਰੋਡਿਊਸ ਹੁੰਦਾ ਹੈ। ਔਰ ਉਹ ਜਿਹੜਾ ਯਕ ਤਰਫਾ ਇਹਨਾਂ ਦੀ ਦਾ ਸੀ ਡਿਸੀਜਨ, ਉਹਦੇ 'ਚ ਹੋਇਆ ਕਿ ਜੀ 16.5 ਮਿਲੀਅਨ ਏਕੜ ਫੁੱਟ ਪਾਣੀ 'ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦੇ ਦਿਓ। ਹੁਣ ਜ਼ਾਹਰ ਹੈ ਵੀ ਰਾਜਸਥਾਨ ਨਾ ਤਾਂ ਪੰਜਾਬ ਦਾ ਹਿੱਸਾ ਸੀ, ਨਾ ਹੀ ਪੰਜਾਬ ਦਾ ਕੋਈ ਦਰਿਆ ਜਿਹੜਾ ਉਹ ਰਾਜਸਥਾਨ ਨੂੰ ਟੱਚ ਕਰਦਾ ਸੀ, ਔਰ ਨਾ ਹੀ ਜਿਹਨੂੰ ਕਹਿੰਦੇ ਨੇ ਪ੍ਰੀਡੈਸੈਸਰ ਸਟੇਟ ਕਿ ਵੀ ਕਦੇ ਉਹ ਪੰਜਾਬ ਦਾ ਹਿੱਸਾ ਰਹੇ ਸੀ। ਔਰ ਇਸ ਦੇ ਬਰਕਸ ਜਾਂ ਇਸ ਦੇ ਉਲਟ ਹਕੀਕਤ ਇਹ ਹੈ
ਕਿ ਜਿਹੜੀ ਬੀਕਾਨੇਰ ਨਹਿਰ, ਬੀਕਾਨੇਰ ਕੈਨਾਲ ਜਿਹਨੂੰ ਕਿਹਾ ਜਾਂਦਾ ਸੀ, ਉਹ 20ਵੀਂ ਸਦੀ ਦੀ ਬਿਗਨਿੰਗ 'ਚ ਇਹ ਜਿਹੜਾ ਗੰਗਾ ਨਗਰ, ਜਿਹਦਾ ਗੰਗਾ ਸਿੰਘ ਉਹਦਾ ਰਾਜਾ ਸੀ, ਉਹ ਉਹਨਾਂ ਨੇ ਦਿੱਤੀ। ਉਹ ਬੀਕਾਨੇਰ ਨਹਿਰ ਦਾ ਪਾਣੀ ਦੀ ਕੀਮਤ ਰਾਜਸਥਾਨ ਵੱਲੋਂ ਦਿੱਤੀ ਜਾਂਦੀ ਸੀ, ਜਿੰਨਾ ਪਾਣੀ ਉਹਨਾਂ ਨੂੰ ਜਾਂਦਾ ਸੀ, ਔਰ ਉਹ ਖਜ਼ਾਨੇ 'ਚ ਜਮ੍ਹਾਂ ਹੁੰਦੀ ਸੀ। ਉਹਦਾ ਪੂਰੇ ਉਹਦੇ ਅੰਕੜੇ ਨੇ ਕਿ ਵੀ ਉਹ ਇਹ ਪੇ ਕਰਦੇ ਸੀ। ਹੁਣ ਜਦੋਂ 1955 'ਚ ਅੱਧਿਓਂ ਜ਼ਿਆਦਾ ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਨੂੰ ਦੇਣ ਦੀ ਉਹਨਾਂ ਨੇ ਫੈਸਲਾ ਲੈ ਲਿਆ, ਔਰ ਉਹਦੇ 'ਚ ਉਹਨਾਂ ਨੇ ਇੱਕ ਗੱਲ ਕਹੀ, ਔਰ ਇਹ ਸਾਰੀ ਕਹਾਣੀ ਮੈਂ ਇਸ ਲਈ ਸੁਣਾ ਰਿਹਾ ਕਿ ਪਿਛਲੇ ਦਿਨਾਂ 'ਚ ਡਾਕਟਰ ਧਰਮਵੀਰ ਗਾਂਧੀ, ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਔਰ ਲਾਈਕ ਮਾਈਂਡਡ ਜਿਹੜੇ ਨੇ ਲਗਭਗ 19 ਦੇ ਕਰੀਬ ਹੋਰ ਸਿਆਣੇ ਸੱਜਣ, ਜਿਨ੍ਹਾਂ 'ਚ ਹਿਸਟੋਰੀਅਨ ਵੀ ਔਰ ਦੂਜੇ ਵੀ, ਔਰ ਇਹਦੇ 'ਚ ਲੀਡ ਜਿਹੜੀ ਹੈ ਉਹ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਿਟਾਇਰ ਹੋਏ ਨੇ, ਔਰ ਉਹਨਾਂ ਦਾ ਬੇਟਾ ਰਾਜਵਿੰਦਰ ਸਿੰਘ ਬੈਂਸ ਇਸ ਵੇਲੇ ਹਿਊਮਨ ਰਾਈਟਸ ਦੇ ਕੇਸਿਸ ਜਾਂ ਸੈਡੀਸ਼ਨ ਦੇ ਕੇਸਿਸ 'ਚ ਉਹ ਇਨਵੋਲਵ ਨੇ। ਭਾਵੇਂ ਉਹ ਸਿੱਖੀ ਸਰੂਪ 'ਚ ਨਹੀਂ ਨੇ, ਪਰ ਮੈਂ ਦੇਖਦਾ ਕਿ ਜਿਵੇਂ ਇੱਕ ਕਾਨੂੰਨ ਦੇ ਨਾਤੇ ਇੱਕ ਤਾਂ ਪਿਤਾ ਦੀ ਲੈਗੇਸੀ ਹੈ, ਕਾਨੂੰਨ ਦੀ ਸਮਝ ਹੈ, ਔਰ ਦੂਸਰਾ ਜਿਹੜਾ ਉਹ ਇਮਾਨਦਾਰੀ ਦੀ ਪਹੁੰਚ ਹੈ ਇਹ ਮੁੱਦਿਆਂ ਦੇ ਉੱਤੇ। ਔਰ ਦੂਜੇ ਕੇਸਾਂ 'ਚ ਵੀ ਜਿਵੇਂ ਉਹਨਾਂ ਨੇ ਹਾਈਲਾਈਟ ਕੀਤਾ ਕਿ ਭਾਈ ਆ ਜਿਹੜਾ ਸੋਸ਼ਲ ਮੀਡੀਆ ਜਾਂ ਟਵੀਟ ਕਰਨਾ ਹੈ, ਇਹ ਵੀ ਦੇਸ਼ ਧਰੋਹ ਬਣਾ ਦਿੱਤਾ। ਕੱਲ ਨੂੰ ਤਾਂ ਤੁਹਾਨੂੰ ਰਾਜ ਕਰੇਗਾ ਖਾਲਸਾ ਵੀ ਕਹਿਣਗੇ ਦੇਸ਼ ਧਰੋਹ ਹੈ, ਔਰ ਉਦੋਂ ਸਿੱਖਾਂ 'ਚ ਆਇਆ ਵੀ ਨਹੀਂ, ਹੁਣ ਉਹ ਉਸ ਨੂੰ। ਲੇਕਿਨ ਜਿਹੜਾ ਅੱਜ ਇੱਕ ਮੇਜਰ ਖਬਰ ਸੀ, ਪੰਜਾਬ ਗਵਰਨਮੈਂਟ ਸਪੋਰਟਸ ਧਰਮਵੀਰ ਗਾਂਧੀ ਸਟੈਂਡ ਸੀਕਿੰਗ ਕੰਪਨਸੇਸ਼ਨ ਫॉर ਵਾਟਰ। ਹੁਣ ਇਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਔਰ 19 ਹੋਰ ਜਿਹੜੇ ਉਹਨਾਂ ਦੇ ਨਾਲ ਕੋ ਪੈਟੀਸ਼ਨਰ ਨੇ, ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਕੀਤੀ ਪਾਣੀਆਂ ਦੇ ਮੁੱਦੇ ਤੇ, ਔਰ ਉਹਨਾਂ ਨੇ ਕਿਹਾ, ਔਰ ਇਹਦੇ 'ਚ ਸੀ, ਮੈਂ ਪਹਿਲਾਂ ਕਾਫੀ ਨੈਰੇਟਿਵ ਮੈਂ ਇਸ ਖਬਰ ਵਿਚਲਾ ਦੇ ਹੀ ਦਿੱਤਾ ਹੈ ਕਿ ਵੀ ਜਦੋਂ 1955 ਦੇ ਵਿੱਚ ਇਹ ਜਿਹੜਾ ਸੈਕਟਰੀ ਲੈਵਲ ਦੇ ਉੱਤੇ ਇਹਨਾਂ ਨੇ ਦੇਣ ਦੀ ਗੱਲ ਕੀਤੀ, ਉਹਦੇ 'ਚ ਕਿਉਂਕਿ ਇਸ ਪੈਟੀਸ਼ਨ 'ਚ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਕੇਸ ਬਿਲਡ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਰਾਜਸਥਾਨ ਜਿਹੜਾ ਹੈ 80,000 ਕਰੋੜ ਰੁਪਈਆ ਸਾਡਾ ਬਣਦਾ ਹੈ ਪੰਜਾਬ ਦੇ ਪਾਣੀਆਂ ਦਾ, ਜਿਹੜਾ ਰਾਜਸਥਾਨ ਨੂੰ ਮੁਫਤ ਦਿੱਤਾ ਹੈ, ਔਰ 80,000 ਕਰੋੜ ਸਾਡੇ ਖਜ਼ਾਨੇ 'ਚ ਆਉਣਾ ਚਾਹੀਦਾ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਕੇਸ ਬਿਲਡ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ 29 ਜਨਵਰੀ 1955 ਨੂੰ ਫਸਟ ਡਿਸੀਜਨ ਇੰਡੀਅਨ ਗਵਰਨਮੈਂਟ ਨੇ ਲਿਆ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਵੀ petitioner said clearly pointed out that allocation of cost of water would be taken up separately। ਪਾਣੀ 8.5 ਮਿਲੀਅਨ ਏਕੜ ਫੁੱਟ ਦੇ ਦਿੱਤਾ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਇਸ ਦੀ ਕਾਸਟ ਹੈ ਪਾਣੀ ਦੀ, ਉਹਦਾ ਇਸ਼ੂ ਅਸੀਂ ਬਾਅਦ ਦੇ ਵਿੱਚ ਜਿਹੜਾ ਹੈ ਇਸ ਨੂੰ ਫਰੇਮ ਕਰਾਂਗੇ। ਔਰ ਇਹ 55 ਤੋਂ ਲੈ ਕੇ ਹੁਣ ਤੁਸੀਂ ਦੇਖ ਲਓ ਕਿ ਵੀ 50 ਸਾਲ ਕੀ ਅੱਧੀ ਸਦੀ ਤੋਂ ਵੀ ਜ਼ਿਆਦਾ ਵਕਤ ਲੰਘ ਗਿਆ, ਅੱਜ ਤੱਕ ਉਹਨਾਂ ਨੇ ਉਹਦੀ ਪਾਣੀ ਦੀ ਕੀਮਤ ਫਰੇਮ ਨਹੀਂ ਕੀਤੀ। ਹੁਣ ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਮਾਰਕੀਟ 'ਚ ਜਿਹੜੀ ਕੀਮਤ ਪਾਣੀ ਦੀ ਬਣਦੀ ਹੈ, ਉਹਦੇ ਲਿਹਾਜ਼ ਨਾਲ ਜਿੰਨਾ ਪਾਣੀ ਅੱਜ ਤੱਕ ਰਾਜਸਥਾਨ ਨੂੰ ਗਿਆ, ਉਹ 80,000 ਕਰੋੜ ਰੁਪਈਆ ਜਿਹੜਾ ਉਹ ਦਿੱਤਾ ਜਾਏ। ਫਿਰ ਜਿਹੜੇ 2-3 ਪੁਆਇੰਟਸ ਇਸ ਪਟੀਸ਼ਨ ਦੇ ਨੇ, ਕਿਉਂਕਿ ਵਾਟਰ ਆਉਣ ਵਾਲੇ ਪੀਰੀਅਡ 'ਚ ਵੀ ਇਸ਼ੂ ਬਣਨਾ, SYL ਕੈਨਾਲ ਦੇ ਉੱਤੇ ਵੀ ਸੁਪਰੀਮ ਕੋਰਟ ਦਾ ਜਿਹੜਾ ਉਹ ਫੈਸਲਾ ਆਉਣ ਵਾਲਾ ਹੈ, ਔਰ ਆਲਰੇਡੀ ਪੰਜਾਬ ਦੇ ਵਿੱਚ ਬੁਰਾ ਹਾਲ ਹੈ। ਇੱਕ ਪਾਸੇ ਦਾ ਡਰੱਗਸ ਦਾ ਹਾਲ ਚੱਲ ਰਿਹਾ ਹੈ, ਡਰਾਮੇ, ਸਿਆਸੀ ਲੋਕ ਤੂੰ ਵੀ ਟੈਸਟ ਕਰਾ, MLA ਕਰਾਉਣ। ਉਹਨੇ ਹਰਸਿਮਰਤ ਕੌਰ ਨੇ ਕਿਹਾ ਕਿ ਜੀ ਜਿਹੜਾ ਕੀ ਹੈ ਉਹ ਰਾਹੁਲ ਗਾਂਧੀ ਵੀ ਆਪਣਾ ਡੋਪ ਟੈਸਟ ਕਰਾਏ, ਤੇ ਜਿਹੜਾ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਉਹ ਕਹਿੰਦੇ ਬੀਬਾ ਜੀ ਕੋਈ ਵੀ ਬਿਆਨ ਆਪਣੇ ਘਰ ਵਾਲੇ ਨਾਲ ਸਲਾਹ ਕਰਕੇ ਦੇਈਦਾ, ਆਪਣੇ ਘਰ ਵਾਲਿਆਂ ਨੂੰ ਪੁੱਛੋ ਵੀ ਉਹ ਡੋਪ ਟੈਸਟ ਕਰਾਏਗਾ ਕਿ ਵੀ। ਹੁਣ ਇੱਕ ਪਾਸੇ ਤਾਂ ਇਹ ਸਿਆਸੀ ਜਿਹਾ ਚੱਲ ਰਿਹਾ, ਔਰ ਅੱਜ ਦੇ 9:30 ਤੋਂ 10 ਦੇ ਪ੍ਰੋਗਰਾਮ 'ਚ ਸਰਬਜੀਤ ਸਿੰਘ ਘੁਮਾਣ ਜਿਹੜੇ ਬੜੇ ਅੱਛੇ ਰਿਸਰਚਰ ਨੇ, ਉਹ ਗੱਲਬਾਤ ਕਰਨਗੇ। ਅੱਜ ਫੋਕਸ ਸਿਰਫ ਡਰੱਗ ਇਸ਼ੂ ਤੇ ਹੋਏਗਾ ਵੀ ਇਹ ਜਿਹੜਾ ਸਾਰਾ ਚੱਲ ਰਿਹਾ ਹੈ। ਗਵਰਨਮੈਂਟ ਨੇ ਕਿਹਾ ਕਿ ਜੀ ਸਿਵਲ ਦੇ ਮੁਲਾਜ਼ਮ ਵੀ ਔਰ ਸਾਰੇ ਇਹ ਕਰਾਓ, ਔਰ ਅਮਰਿੰਦਰ ਨੇ ਕਿਹਾ ਜੀ ਮੈਂ ਆਪਣਾ ਕਰਾਵਾਂਗਾ, ਬਾਕੀਆਂ ਦਾ ਮੈਂ ਜ਼ਮੀਰ ਦੇ ਉੱਤੇ ਛੱਡ ਦੇਣਾ, ਸਭ ਡਰੱਗ ਹੀ ਹੋਣਗੇ। ਔਰ ਮੁੜ ਕੇ ਟੈਸਟ ਕਿਹੜੇ ਉਹਨਾਂ ਨੇ ਅਮਰੀਕਾ ਦੇ ਸਾਇੰਟਿਸਟਾਂ ਨੇ ਜਾ ਕੇ ਕਰਨੇ ਨੇ, ਉਹਦਾ ਜੋ ਮਰਜ਼ੀ ਉਹਦੇ ਨਤੀਜੇ ਕੱਢ ਲੈਣੇ। ਅਕਾਲੀ ਦਲ ਦੀ ਕੋਰ ਕਮੇਟੀ ਨੇ ਮੀਟਿੰਗ ਕੀਤੀ ਜੀ, ਸਿਵਲ ਸਰਵਿਸਿਜ਼ ਵਾਲੇ ਸਾਡੀਆਂ ਬੀਬੀਆਂ, ਸਾਡੀਆਂ ਵਾਈਵਸ, ਧੀਆਂ, ਭੈਣਾਂ, ਅਸੀਂ ਉਹਨਾਂ ਨੂੰ ਬੇਪਤ ਨਹੀਂ ਹੋਣ ਦੇ, ਉਹਨਾਂ ਦਾ ਟੈਸਟ ਨਹੀਂ ਹੋਏਗਾ। ਕਿਉਂ ਬਈ ਵੀ ਟੈਸਟ ਜਿਹੜਾ ਹੈ ਉਹ, ਲੇਕਿਨ ਇਹ ਇੱਕ ਪੋਲਿਟਿਕਸ ਚੱਲ ਪਈ ਸਾਰੀ ਇਸ ਗੱਲ ਦੇ ਉੱਤੇ,
ਔਰ ਸਾਰੇ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਜੀ ਉਹ ਕਹਿੰਦਾ ਜੀ ਚਿੱਟਾ ਵਰਡ ਹੀ ਤੁਹਾਡੇ ਜ਼ਮਾਨੇ 'ਚ ਆਇਆ, ਅਕਾਲੀਆਂ ਨੇ ਦਿੱਤਾ, ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਚਿੱਟਾ ਕੀ ਹੈ। ਦੂਜੇ ਕਹਿ ਰਹੇ ਨੇ ਆ ਇੰਨੇ ਬੰਦੇ ਇੰਨੇ ਨਹੀਂ ਸੀ ਮਰੇ ਸੁੱਖੇ ਦੇ ਵੇੜੇ ਜਿੰਨੇ ਕਿ ਹੁਣ ਮਰ ਗਏ ਨੇ। ਸੋ ਕੁੱਲ ਮਿਲਾ ਕੇ ਇਹ ਡਰਟੀ ਗੇਮ, ਪਰ ਅਸਲੀ ਜਿਹੜਾ ਇਸ਼ੂ ਇਸ ਸਾਰਿਆਂ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜਾ ਈਵਨ ਉਸ ਫਰਸਟ੍ਰੇਸ਼ਨ ਨੂੰ ਵੀ ਜਿਹੜਾ ਡਰੱਗਸ ਤੱਕ ਲੈ ਕੇ ਜਾ ਰਿਹਾ ਹੈ, ਜਿਹੜਾ ਨੌਜਵਾਨਾਂ ਦੇ ਅੰਦਰ ਇੱਕ ਜੀਵਨ ਜਿਉਣ ਦੀ ਲਾਲਸਾ ਹੀ ਨਹੀਂ ਹੈ। ਬਿਲਕੁਲ ਗੱਲ ਉਹੀ ਹੈ ਕਿ ਉਹੀ ਤੁਹਾਡੀ ਧਰਤੀ ਜਿਹੜੀ ਪਾਣੀਆਂ ਦੇ ਨਾਲ, ਜਿਹੜੀ ਗ੍ਰੀਨਰੀ ਦੇ ਨਾਲ, ਜਿਹਦੇ ਚੋਂ ਤੁਹਾਨੂੰ ਜਿਹੜੀ ਹੈ ਉਹ ਰੋਟੀ ਰੋਜ਼ੀ ਤੁਹਾਡੀ ਸੀ, ਲੇਕਿਨ ਤੁਹਾਨੂੰ ਇਹ ਫੀਲਿੰਗ ਵੀ ਸੀ ਕਿ ਤੁਸੀਂ ਜਿਹੜਾ ਕਿਸਾਨ ਹੈ ਜਿਹੜਾ ਉਹ ਦੁਨੀਆ ਦਾ ਭਲਾ ਕਰ ਰਿਹਾ ਹੈ। ਨਾਰਾ ਤਾਂ ਲਾਤਾ ਸ਼ਾਸਤਰੀ ਨੇ, ਜੈ ਜਵਾਨ ਜੈ ਕਿਸਾਨ, ਤੇ ਦੋਨਾਂ ਦੇ ਜਿਹੜੇ ਜਵਾਨ ਨੇ ਉਹ ਮਰਨ ਲਈ ਛੱਡ ਦਿੱਤੇ ਕਿ ਵੀ ਪਾਕਿਸਤਾਨ ਦੇ ਸਾਹਮਣੇ ਕਰ ਦਿਓ, ਚੀਨ ਦੇ ਕਰ ਦਿਓ, ਖਾਮਖਾ ਪੰਗੇ ਲਓ, ਤੇ ਕਿਸਾਨ ਦਾ ਹਾਲ ਜੋ ਜੈ ਹੋ ਰਿਹਾ ਉਹਦੀ ਜੈ ਜੈ ਹੋ ਹੀ ਰਹੀ ਹੈ। ਕੋਈ ਖੰਭੇ ਨਾਲ ਲਟਕ ਰਿਹਾ, ਕੋਈ ਦਰਖਤ ਨਾਲ ਲਟਕ ਰਿਹਾ, ਕੋਈ ਘਰ 'ਚ ਦੂਜੇ ਨਾਲ ਕਰ ਰਿਹਾ। ਸੋ ਇਸ ਸਭ ਦਾ ਵੀ ਅਲਟੀਮੇਟਲੀ ਪਾਣੀ ਇੰਨਾ ਸੈਂਟਰਲ ਇਸ਼ੂ ਹੈ। ਔਰ ਮੈਂ ਇੱਕ ਐਕਟਿਵਿਸਟ ਦਾ ਬਿਆਨ ਸੁਣ ਰਿਹਾ ਸੀ, ਉਹਨੇ ਕਿਹਾ ਜੀ ਕੱਲ ਨੂੰ ਕਹਿਣ ਜੀ ਖਾਲਿਸਤਾਨ ਤੁਹਾਨੂੰ ਦੇ ਦਿੰਦੇ ਆ, ਨੋ ਵਾਟਰ, ਵਿਲ ਸੇ ਨੋ। ਔਰ ਉਹਨਾਂ ਨੇ ਸਾਨੂੰ ਘੜੀਸ ਕੇ ਹੀ ਉਧਰ ਵੱਲ ਜਾ ਰਹੇ ਨੇ, ਪੰਜਾਬ ਨੂੰ ਡੈਜ਼ਰਟ, ਬਿਮਾਰੀ ਦਾ ਘਰ। ਅੱਗੇ ਤਾਂ ਜਿਵੇਂ ਹੁੰਦਾ ਨਾ ਇਹ ਬਿਮਾਰ, ਅੱਗੇ ਤਾਂ ਸੀ ਹੈਲਥੀ ਜ਼ੋਨ ਹੈ, ਇੱਥੇ ਆ ਕੇ ਸਭ ਕੁਝ ਮਿਲਦਾ ਹੈ ਖਾਣ, ਇਹ ਇੱਕ ਹੋਏਗਾ ਕਿ ਬਿਮਾਰ ਜ਼ੋਨ ਹੈ, ਇੱਥੋਂ ਲੰਘੋ ਵੀ ਨਾ ਤੁਹਾਨੂੰ ਬੈਕਟੀਰੀਆ ਚੰਬੜਨਗੇ, ਕੈਂਸਰ ਇਨਸੀਡੈਂਸ ਹੈ ਦੂਜੇ। ਔਰ ਇਹਦੇ 'ਚ ਜਿਹੜਾ ਉਹਨਾਂ ਨੇ ਬਿਲਕੁਲ ਕੇਸ ਬਣਾਇਆ ਕਿ ਵੀ ਇਹ ਰਾਜਵਿੰਦਰ ਹੋਰਾਂ ਨੇ, ਉਹਨਾਂ ਨੇ ਕਿਹਾ ਕਿ ਵੀ ਦਾ ਪੰਜਾਬ, ਅਜੀਤ ਸਿੰਘ ਬੈਂਸ ਹੋਰਾਂ ਦਾ ਪਹਿਲਾ ਸਟੇਟਮੈਂਟ ਹੈ ਕਿ ਪੰਜਾਬ was only state in the whole world whose water was given to other non-riparian states, ਕਿ ਬਈ ਪਾਣੀ ਉਹਨਾਂ ਨੂੰ ਦਿੱਤਾ ਹੈ, ਦੁਨੀਆ ਦੀ ਇੱਕੋ ਇੱਕ ਸਟੇਟ ਹੈ ਜਿਹੜਾ ਦੂਜੇ ਪਾਸੇ ਲਾਇਆ। ਔਰ ਜਿਹੜਾ ਉਹਨਾਂ ਨੇ ਨਾਨ ਰਾਈਪੇਰੀਅਨ ਦੇ ਹਵਾਲੇ ਨਾਲ ਰਾਜਵਿੰਦਰ ਬੈਂਸ ਨੇ ਕਿਹਾ, ਇਨ ਨੋ ਜੁਡੀਸ਼ੀਅਲ ਪ੍ਰੈਸੀਡੈਂਟ ਰਿਵਰ ਵਾਟਰ ਆਫ ਦਾ ਪੇਰੈਂਟ ਸਟੇਟ ਹੈਜ਼ ਬਿਨ ਗਿਵਨ ਟੂ ਅਦਰ ਨਾਨ ਰਾਈਪੇਰੀਅਨ ਔਰ ਸਕਸੈਸਰ ਸਟੇਟ ਵਿਦਾਊਟ ਪੇਮੈਂਟ ਆਫ ਐਨੀ ਕਾਸਟ। ਇਹ ਕਦੇ ਵੀ ਨਹੀਂ ਹੋਇਆ ਕਿ ਵੀ ਤੁਸੀਂ ਬਿਨਾਂ ਪੈਸੇ ਲਏ ਜਿਹੜਾ ਉਹ ਕਿਤੇ ਦੇ ਰਹੇ। ਫਿਰ ਉਹਨਾਂ ਨੇ ਪਾਣੀ ਦੀ ਗੱਲ ਕਿ 1955 ਦੀ ਕੀਤੀ। ਫਿਰ ਉਹਨਾਂ ਨੇ ਕਿਹਾ ਦਾ ਡਿਸੀਜਨ ਵਾਸ ਨੈਵਰ ਫੋਲੋਡ ਐਕਸੈਪਟ ਦੈਟ ਪੰਜਾਬ ਵਾਟਰ ਵਾਸ ਗਿਵਨ ਟੂ ਰਾਜਸਥਾਨ। The ratio of water distributed as per the decision was 50-40% to Rajasthan, 4% to Jammu and Kashmir, and 45-42% together to Punjab and PEPSU. ਉਦੋਂ ਇਹ ਜਿਹੜੀਆਂ 6 ਰਿਆਸਤਾਂ ਨੇ ਇਹਨਾਂ ਨੂੰ ਪਟਿਆਲਾ ਈਸਟਰਨ ਸਟੇਟਸ ਯੂਨੀਅਨ ਕਹਿੰਦੇ ਸੀ, ਜਿਹੜਾ ਉਹ ਵੀ ਉਹਦੇ 'ਚ ਹਿੱਸਾ ਸੀ। ਲੇਕਿਨ ਜਿਹੜਾ ਰਾਜਸਥਾਨ ਵਾਸ ਦਾ ਓਨਲੀ ਨਾਨ ਰਾਈਪੇਰੀਅਨ। ਫਿਰ ਉਹਨਾਂ ਨੇ ਕਿਹਾ ਸ਼ੌਕਿੰਗਲੀ Rajasthan has no right under constitution even to claim a drop of water from Punjab, Himachal Pradesh and Kashmir, which are riparian states. ਹੁਣ ਇਹ ਸਾਰੇ ਤੋਂ ਜਿਹੜਾ ਹੁਣ ਕੀ ਨਿਕਲਿਆ, ਇਹ ਹੁਣ ਕਿਉਂਕਿ ਪੈਟੀਸ਼ਨ ਪਾਈ ਹੈ ਡਾਕਟਰ ਧਰਮਵੀਰ ਗਾਂਧੀ ਔਰ ਉਹਨਾਂ ਨੇ, ਔਰ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਜਿਹੜਾ ਤਲਬ ਕੀਤਾ, ਪੰਜਾਬ ਹਰਿਆਣਾ ਹਾਈ ਕੋਰਟ ਨੇ। ਹਾਲਾਂ ਜਿਹੜੇ ਜੱਜ ਨੇ ਉਹਨਾਂ ਦੇ ਨਾਮਾਂ ਤੋਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਚੋਂ ਕੁਝ ਨਿਕਲੇਗਾ, ਜੇ ਲੱਗਾ ਵੀ ਤਾਂ ਸੁਪਰੀਮ ਕੋਰਟ ਚਲਾ ਜਾਣਗੇ। ਉਹ ਹੈ ਕ੍ਰਿਸ਼ਨਾ ਮੁਰਾਰੀ ਹੈ ਚੀਫ ਜਸਟਿਸ, ਤੇ ਜਸਟਿਸ ਅਰੁਣ ਪੱਲੀ, ਇਹ ਇਹਨਾਂ ਦੇ ਸਾਹਮਣੇ ਲੱਗਿਆ ਕੇਸ। ਔਰ ਉਹਨਾਂ ਨੇ ਜਿਹੜਾ ਇਸ ਦਾ ਫਨੀਅਰ ਪਾਰਟ ਸੀ, ਉਹ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਵੀ ਕਿਹਾ ਕਿ ਜੀ ਦਿਓ ਇਹਦੇ ਤੇ ਤੁਹਾਡੀ ਕੀ ਲਾਈਨ ਹੈ। ਪੰਜਾਬ ਗਵਰਨਮੈਂਟ ਦਾ ਐਡਵੋਕੇਟ ਜਨਰਲ ਅਤੁਲ ਨੰਦਾ ਜਿਹੜਾ ਉਹ ਪੇਸ਼ ਹੁੰਦਾ। ਹੁਣ ਅਤੁਲ ਨੰਦਾ ਕੀ ਕਹਿੰਦਾ, ਉਹ ਕਹਿੰਦਾ ਜੀ ਅਪੀਅਰਿੰਗ ਬਿਫੋਰ ਏ ਬੈਂਚ ਆਫ ਜਿਹੜੇ ਜੱਜ ਨੇ, ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਵਰਚੁਅਲੀ ਵੈਲਕਮਡ ਐਂਡ ਸਪੋਰਟਡ ਦਾ ਕਾਜ਼ ਐਸਪਾਊਜ਼ਡ ਇਨ ਦਾ ਪਟੀਸ਼ਨ। ਉਹ ਕਹਿੰਦਾ ਜੀ ਬਹੁਤ ਵੈਲਕਮ, ਜੋ ਮਿਲਣੇ ਚਾਹੀਦੇ ਨੇ ਪੈਸੇ। ਹੁਣ ਮੈਨੂੰ ਹੈਰਾਨੀ ਹੋਈ ਵੀ ਇਹੀ ਕੈਪਟਨ ਅਮਰਿੰਦਰ ਜਦੋਂ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੁਝ ਮਹੀਨੇ ਪਹਿਲਾਂ ਹੀ ਇਹਦੀ ਸਰਕਾਰ ਬਣਨ ਤੋਂ ਇਹ ਜਿਹੜੀ ਮੰਗ ਕੀਤੀ ਗਈ, ਦਲ ਖਾਲਸਾ ਤਾਂ ਕਰਦਾ ਹੀ ਰਿਹਾ ਔਰ ਕੁਮੇਦਾਨ ਸਨ ਹੁਣ ਵੀ ਨਹੀਂ ਸ਼ਾਇਦ, ਉਹ ਵੀ ਕਰਦੇ ਰਹੇ। ਤੇ ਅਮਰਿੰਦਰ ਉਵੇਂ ਹੀ ਜਿਵੇਂ ਪੰਜਾਬੀ ਸੂਬੇ ਨੂੰ ਡਿਨਾਈ ਕਰਦਾ ਹੈ ਕਿ ਜੀ ਇਹ ਕੀ ਖੱਟਿਆ, ਅਸੀਂ ਨਹੀਂ ਦਿਨ ਮਨਾਉਣਾ 1 ਨਵੰਬਰ ਦਾ, ਪੰਜਾਬ ਤਾਂ ਛੋਟਾ ਹੋ ਗਿਆ। ਇਹਨੇ ਮਜ਼ਾਕ ਕੀਤਾ ਸੀ ਕਿ ਪੰਜਾਬ ਕਿਹੜੇ ਪਾਸੋਂ ਪੈਸੇ ਮੰਗਦਾ ਹੈ, ਬਿਲਕੁਲ ਅਸਲੇ ਤਾਂ ਦਰਿਆ ਹਿਮਾਚਲ ਚੋਂ ਨੇ, ਉਹ ਤਾਂ ਉਹਨਾਂ ਦਾ ਹੱਕ ਹੈ। ਔਰ ਹੁਣ ਕਿਹੜੇ ਮੂੰਹ ਦੇ ਨਾਲ ਇਹ ਡਰਾਮੇਬਾਜ਼ੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਇਸ ਅਗਲਾ 2019 ਦੀਆਂ ਚੋਣਾਂ ਵੀ ਆ ਰਹੀਆਂ, ਜੇ ਤੁਸੀਂ ਕੋਈ ਵੀ ਤੁਹਾਡਾ ਐਡਵੋਕੇਟ ਜਨਰਲ ਵਿਰੋਧ ਕਰਦਾ ਹੈ ਤੇ ਉਹਨੂੰ ਉਹਨਾਂ ਨੂੰ ਪਤਾ ਹੈ ਵੀ ਕਿਸੇ ਨੇ ਕੁਝ ਨਹੀਂ ਹੋਣ ਦੇਣਾ। ਉਹ ਸੈਂਟਰ ਹੈ,
ਲਾਅ ਬਣਾ ਦੇਣਗੇ, ਅੱਜ ਕਨਸਟੀਟਿਊਸ਼ਨ ਅਮੈਂਡ ਕਰ ਦੇਣਗੇ। ਉਹ ਕਨਸਟੀਟਿਊਸ਼ਨ ਕਿਹੜਾ ਇਹਨਾਂ ਦੇ ਲਈ, ਇਹ ਤਾਂ ਆਪਣੇ ਧਰਮ ਗ੍ਰੰਥ ਜਦੋਂ ਮਰਜ਼ੀ ਚਾਹਣ ਉਹਦੇ 'ਚ 2 ਸ਼ਲੋਕ ਹੋਰ ਵਾੜ ਦਿੰਦੇ ਨੇ। ਉਹਨਾਂ ਨੂੰ ਕਿਹੜਾ ਉੱਥੇ ਕਿਸੇ ਨੇ ਸੀਲ ਲਾਈ ਹੋਈ ਹੈ, ਉੱਤੇ ਮੋਹਰ ਲਾਈ ਹੈ ਕਿ ਲੱਗ ਨਹੀਂ ਸਕਦਾ। ਲੇਕਿਨ ਇਹ ਇੱਕ ਫਨੀ ਪਾਰਟ ਸੀ। ਨੰਦਾ ਨਾਲ ਹੀ ਕਹਿ ਕੇ ਉਹਨੇ ਕਹਿਤਾ, ਨੰਦਾ ਸੈਡ litigation regarding connected and ancillary issue was pending before the Supreme Court। उन्होंने कहा जी और सुप्रीम कोर्ट ने सुने तो अगों उन्होंने शायद 10 ਸਤੰਬਰ ਦੀ ਤਰੀਕ ਪਾ ਦਿੱਤੀ। ਸੋ ਇਹ ਤਾਂ ਇੱਕ ਪਾਸੇ ਪੰਜਾਬ ਗਵਰਨਮੈਂਟ ਦੀ ਹਿਪੋਕਰੇਸੀ ਔਰ ਉਹਨਾਂ ਦਾ ਜਿਹੜਾ ਪਾਰਟ। ਦੂਸਰਾ ਜਦੋਂ GST ਜਿਹੜਾ ਜਜੀਆ ਟੈਕਸ ਸੈਂਟਰ ਨੇ ਲੰਗਰ ਤੇ ਲਾਇਆ, ਫਿਰ ਉਹਨਾਂ ਨੇ ਜਿਹੜਾ ਉਹ ਤਰਲੇ ਤੁਰਲੇ ਜਾ ਕੇ ਨੱਕ ਨੁੱਕ ਰਗੜਦੇ ਰਹੇ, ਡੈਪੂਟੇਸ਼ਨ ਹਰਸਿਮਰਤ ਗਈ, ਫਲਾਣਾ ਗਿਆ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸੈਂਟਰ ਗਵਰਨਮੈਂਟ ਨੇ 332 ਕਰੋੜ ਰੱਖ ਦਿੱਤਾ ਸੇਵਾ ਭੋਜ ਯੋਜਨਾ ਦੇ ਥੱਲੇ, ਔਰ ਸੇਵਾ ਭੋਜ ਯੋਜਨਾ ਦੇ ਥੱਲੇ ਜਿਹੜਾ 332 ਕਰੋੜ ਚੋਂ ਜੋ ਵੀ ਤੁਸੀਂ ਕਰਦੇ ਹੋ ਉਹ ਤੁਸੀਂ ਰਿਫੰਡ ਲਈ ਅਪਲਾਈ ਕਰੋਗੇ, ਔਰ ਹੋ ਗਿਆ। ਫਿਰ ਹਰਸਿਮਰਤ ਕੌਰ ਵੀ ਵਧਾਈ ਦੇਣ ਡੈਲੀਗੇਸ਼ਨ ਲੈ ਕੇ ਗਈ, ਦੂਜੇ ਵੀ ਗਏ। ਇਹਨਾਂ ਨੇ ਪੰਜਾਬ ਵਾਲਿਆਂ ਨੇ ਪਹਿਲਾਂ ਬਿਆਨ ਦਿੱਤਾ, ਅਕਾਲੀ ਦਲ ਦੇ ਪ੍ਰਧਾਨ ਨੇ ਵੀ, ਜਦੋਂ ਬਾਹਰਲੇ ਲੋਕਾਂ ਨੇ ਕਿਹਾ ਵੀ ਇਹ ਤਾਂ ਜਜੀਏ ਨਾਲੋਂ ਵੀ ਬਦਤਰ ਹੈ, ਹੁਣ ਤਾਂ ਤੁਸੀਂ ਜਿਹੜਾ ਉਹ ਤਰਲੇ ਕਰੋਗੇ ਉਹਨਾਂ ਦੇ ਦਫ਼ਤਰਾਂ 'ਚ ਜਾ ਕੇ, ਔਰ ਇਹ ਤਾਂ ਤੁਹਾਡੇ ਲੰਗਰ ਨੂੰ ਉਹਨਾਂ ਨੇ ਆਮ ਦੂਜਿਆਂ ਦੇ ਨਾਲ ਮਿਲਾ ਦਿੱਤਾ। ਇਹਨਾਂ ਨੇ ਵਿਰੋਧ ਕੀਤਾ, ਪਰ ਫਿਰ ਘੁਰਕੀ ਵੱਜੀ। ਫਿਰ ਜਥੇਦਾਰ ਅਕਾਲ ਤਖਤ ਨੇ ਵੀ ਕਿਹਾ ਜੀ ਭਲਾ ਸਾਡਾ ਨਹੀਂ ਹੋਇਆ, ਸਾਰਿਆਂ ਦਾ ਹੀ ਭਲਾ ਹੋ ਗਿਆ, ਔਰ ਦੂਜਿਆਂ ਨੇ ਗੱਲ ਉੱਥੇ ਹੀ ਮੁੱਕ ਗਈ। ਹੁਣ ਹਕੀਕਤ ਤਾਂ ਹਕੀਕਤ ਹੈ, ਕਿੰਨੀ ਕੁ ਦੇਰ ਉਹ ਤੇ ਹੁਣ ਅੱਜ ਦੀ ਖਬਰ ਹੈ, ਲੰਗਰ ਬਜਟ ਸੋਰਸ ਪੋਸਟ GST ਨੋ ਨੋਟੀਫਿਕੇਸ਼ਨ ਔਨ ਟੈਕਸ ਰੀਫੰਡ ਐਜ਼ ਯੈਟ। ਕਿ ਭਾਈ ਇਹ ਜਦੋਂ ਦਾ ਇਹ ਜਜੀਆ ਲੱਗਾ ਹੋਇਆ, ਲੰਗਰ ਦਾ ਖਰਚਾ ਜਿਹੜਾ ਹੈ ਉਹ 10 ਕਰੋੜ ਰੁਪਈਆ ਪਿਛਲੇ ਪੀਰੀਅਡ 'ਚ ਸਾਲ ਜਦੋਂ ਦਾ ਲੱਗਾ ਸ਼੍ਰੋਮਣੀ ਕਮੇਟੀ ਪੇ ਕਰ ਚੁੱਕੀ ਹੈ। ਔਰ ਸ਼੍ਰੋਮਣੀ ਕਮੇਟੀ ਦੇ ਆਪਣੇ ਅਧਿਕਾਰੀ ਕਹਿ ਰਹੇ ਨੇ ਕਿ ਜੀ ਅਸੀਂ ਮਤਲਬ, ਕਿਉਂਕਿ ਇਕੱਲਾ ਦਰਬਾਰ ਸਾਹਿਬ ਦਾ ਲੰਗਰ ਨਹੀਂ, 3 ਮੇਜਰ ਲੰਗਰ ਚੱਲਦੇ ਨੇ, ਦਮਦਮਾ ਸਾਹਿਬ, ਤਲਵੰਡੀ ਸਾਬੋ ਤੇ ਅਨੰਦਪੁਰ ਸਾਹਿਬ, ਔਰ ਜ਼ਾਹਰ ਹੈ ਦਰਬਾਰ ਸਾਹਿਬ। ਔਰ ਉਹਨੇ ਕਿਹਾ ਜੀ ਇਸ ਲੰਗਰ ਦੇ ਉੱਤੇ SGPC 3 ਮੇਜਰ ਕਮਿਊਨਿਟੀ ਕਿਚਨਸ ਇਨਕਰ ਐਕਸਪੈਂਡੀਚਰ ਆਫ ਅਰਾਊਂਡ ₹75 ਕਰੋੜ ਔਨ ਸਰਵਿੰਗ ਫ੍ਰੀ ਫੂਡ ਐਵਰੀ ਈਅਰ। 75 ਕਰੋੜ ਰੁਪਈਆ ਉਹਨਾਂ ਦਾ ਪਹਿਲਾਂ ਹੀ ਉਹਦੇ ਤੇ ਲੱਗਦਾ, 10 ਕਰੋੜ ਦਾ ਹੁਣ ਜੱਜੀਆ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਹੁਣ ਸੇਵਾ ਭੋਜ ਯੋਜਨਾ ਦੇ ਥੱਲੇ ਤਾਂ ਤੁਹਾਨੂੰ ਮਿਲ ਗਿਆ ਹੋਣੀ ਹੈ ਜਿਹੜੀ ਹੈ ਰਿਲੀਫ, ਤੁਸੀਂ ਕਰ ਸਕਦੇ ਹੋ, ਔਰ ਉਹਨਾਂ ਨੇ ਕਿਹਾ ਜੀ ਨਹੀਂ, GST ਇਜ਼ ਬੀਇੰਗ ਪੇਡ ਟਿਲ ਡੇਟ। ਉਹਨਾਂ ਨੇ ਕਿਹਾ SGPC ਦਾ ਦਲਜੀਤ ਸਿੰਘ ਬੇਲੇ ਜੀ ਅੱਜ ਵੀ ਅਸੀਂ ਦੇ ਰਹੇ ਹਾਂ ਉਹ ਜਜੀਆ ਟੈਕਸ। though the center and state governments have announced to compensate the GST partly, officially there has been no communication as yet regarding the process to be adopted to seek the refund। ਉਹਨੇ ਕਿਹਾ ਜੀ ਸਾਨੂੰ ਤਾਂ ਅਜੇ ਤੱਕ ਕੋਈ ਨਹੀਂ, ਅਜੇ ਵੀ ਅਸੀਂ ਦੇ ਰਹੇ। ਫਿਰ ਜਿਹੜੀ ਦੂਜੀ ਗੱਲ ਉਹਨਾਂ ਨੇ ਕਹੀ ਕਿ ਵੀ ਇਹ ਜਿਹੜਾ GST ਦਾ ਸਰਵ ਭੋਜ ਦੇ ਥੱਲੇ ਸਿਰਫ 2 ਸਾਲ ਲਈ ਹੈ, ਔਰ ਸਾਨੂੰ ਅਜੇ ਤੱਕ ਵੀ ਬਾਰਿੰਗ a quarter of materials offered by devotees, the rest are bought in bulk। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਸ ਸਾਰੇ 'ਚ ਵੀ ਜਿਹੜਾ ਕੰਸੈਸ਼ਨ ਹੈ, ਜੇ ਅਜੇ ਤਾਂ ਸਾਨੂੰ ਕਮਿਊਨੀਕੇਟ ਹੀ ਨਹੀਂ ਕਿਸੇ ਨੇ ਕੀਤਾ, ਪਰ ਇਹ ਵੀ ਬੜੀਆਂ ਫਿਊ ਚੀਜ਼ਾਂ ਤੇ, ਔਰ ਉਹ ਵੀ ਸਿਰਫ 2 ਸਾਲ ਲਈ ਹੈ। ਸੋ ਮੈਂ ਇਹ ਸਮਝਦਾ ਵੀ ਜਿਹੜਾ ਝੂਠ ਇਹਨਾਂ ਨੇ ਵਧਾਈਆਂ ਦੇਣ, ਔਰ ਦੂਜਾ ਇਹਦੇ ਬਾਵਜੂਦ ਬਾਹਰਲੇ ਸਿੱਖਾਂ ਨੂੰ ਸਮਝ ਆ ਗਈ ਸੀ, ਉਹਨਾਂ ਨੇ ਕਿਹਾ ਵੀ ਰਿਜੈਕਟ ਕਰੋ। ਉਹਨਾਂ ਨੇ ਕਿਹਾ ਕੋਈ ਨਹੀਂ, ਜੇ 75 ਕਰੋੜ ਜਿਹੜਾ ਉਹ ਲੰਗਰ ਖਵਾਉਂਦੇ ਨੇ ਸਿੱਖ 3 ਥਾਵਾਂ ਦੇ ਉੱਤੇ, ਲੋਕਾਂ ਨੂੰ 85 ਵੀ ਦੇ ਦੇਣਗੇ। ਲੇਕਿਨ ਇਹ ਹਿਊਮਿਲੇਸ਼ਨ ਨਾ ਲਓ। ਪਰ ਗੱਲ ਇਹ ਨਹੀਂ ਹੈ ਵੀ ਉਹਨਾਂ ਨੂੰ ਕੋਈ 10 ਕਰੋੜ ਦੇਣਾ ਲੱਗਦਾ, ਉਹ ਤੁਹਾਨੂੰ ਹਿਊਮਿਲੇਟ ਕਰਕੇ ਬਰਾਬਰ ਤੇ, ਔਰ ਫਿਰ ਅੱਡੀਆਂ ਰਗੜਨਗੇ। ਔਰ ਅਜੇ ਤੱਕ ਵੀ ਨੋਟੀਫਿਕੇਸ਼ਨ ਦਾ ਕਿਉਂ, ਜਦੋਂ ਬਾਅਦ 'ਚ ਵੀ ਹੋਇਆ ਇਹਨਾਂ ਨੇ ਜਦੋਂ ਇਤਰਾਜ਼ ਪਾਇਆ ਵੀ ਕਿ ਜੀ ਸਾਡਾ ਇੰਨਾ ਲੱਗਾ, ਉਹਨਾਂ ਨੇ ਆਬਜੈਕਸ਼ਨ ਲਾ ਦਿਆ ਕਰਨਾ ਕਿ ਜੀ ਇੰਨਾ ਤੁਹਾਡਾ ਉਹਨਾਂ ਜਿਹੜਾ ਦਿੱਲੀ ਆਣ ਜਾਣ ਦਾ ਹੀ ਜਿਹੜਾ ਇਹਨਾਂ ਤੋਂ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈ, ਔਰ ਉਹ ਤੁਹਾਡੇ ਲਵਾ ਦਿਆ ਕਰਨਗੇ। ਸੋ ਇਹ ਹੈ ਜਿਸ ਨੂੰ ਕਹਿੰਦੇ ਨੇ ਕਿ ਵੀ ਪਰਾਧੀਨ ਸੁਪਨੇ ਸੁਖ ਨਾਹੀਂ। ਪਾਣੀ ਤੁਹਾਡਾ ਲੁੱਟਿਆ ਗਿਆ, ਜਿਹੜਾ ਲੈ ਦੇ ਕੇ ਸਾਡੇ ਗੁਰੂ ਘਰਾਂ ਦੀ ਜਿਹੜੀ ਪਰੰਪਰਾ, ਜਿਹੜੀ ਟ੍ਰੈਡੀਸ਼ਨ, ਜਿਹੜੀ ਮਨੁੱਖਤਾ ਦੇ ਭਲੇ ਦੀ ਹੈ, ਉਸ ਦੇ ਉੱਤੇ ਵੀ ਜਜੀਆ ਲੱਗਾ ਹੋਇਆ। ਤੇ ਫਿਰ ਹੁਣ ਇਹੀ ਕਹੋ ਕਿ ਵੀ ਜ਼ੋਰ ਨਾਲ ਕਹੋ ਕਿ ਜੀ ਅਸੀਂ ਗੁਲਾਮ ਨਹੀਂ ਹੈ, ਤਾਂ ਇਹੀ ਕਹਿ ਸਕਦੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਪਹਿਲੇ ਇਸ਼ੂ ਤੇ ਦਿੱਤੇ ਨੇ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ
ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।